ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣੇ ਆ ਭਗਵੰਤ ਸਿੰਘ ਮਾਨ। ਇੱਕ ਤਾਂ ਉਹਨਾਂ ਦੀ ਇਹ ਚਰਚਾ ਚੱਲ ਰਹੀ ਆ ਵੀ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਗਏ ਤੇ ਉੱਥੇ ਉਹਨਾਂ ਦੀ ਹਾਲਤ ਠੀਕ ਨਹੀਂ ਸੀ। ਸਿਆਸੀ ਜੀਵਨ ਦੇ ਵਿੱਚ ਚਰਚਾਵਾਂ ਇਲਜ਼ਾਮ ਆਮ ਗੱਲ ਹੁੰਦੇ ਨੇ, ਪਰ ਜਦੋਂ ਕਿਸੇ ਧਰਮ ਵਿਸ਼ੇਸ਼ ਦਾ ਮਸਲਾ ਹੋਵੇ ਤੇ ਇਹੋ ਜਿਹੀ ਚਰਚਾ ਛਿੜੇ ਕਿ ਉੱਥੇ ਉਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਸੀ ਜਾਣਾ ਚਾਹੀਦਾ, ਬੜਾ ਔਖਾ ਜਿਹਾ ਲੱਗਦਾ। ਉਹਨਾਂ ਨੇ ਇੱਕ ਪ੍ਰੋਗਰਾਮ ਕੀਤਾ ਬੂਟਾ ਮੰਡੀ ਜਲੰਧਰ ਦੇ ਵਿੱਚ, ਤੇ ਉੱਥੇ ਕਿਹਾ ਵੀ ਸੰਵਿਧਾਨ ਨੂੰ ਬਚਾਉਣ ਦੀ ਲੋੜ ਆ। ਇਹ ਸੰਵਿਧਾਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੋਈ ਲੋਕ ਬਾਹਰਲੇ ਨਹੀਂ ਬਲਕਿ ਸਾਡੇ ਆਪਣੇ ਆ। ਡਾਕਟਰ ਅੰਬੇਦਕਰ ਜਿਹੜੇ ਆ ਉਹਨਾਂ ਬਾਰੇ ਆਪਾਂ ਨੂੰ ਪਤਾ ਕਿ ਇਹ ਗੱਲ ਬੜੀ ਪ੍ਰਚਾਰੀ ਗਈ ਆ ਕਿ ਉਹ ਭਾਰਤੀ ਸੰਵਿਧਾਨ ਦੇ ਨਿਰਮਾਤਾ ਨੇ। ਦੱਬਿਆ ਕੁਚਲਿਆ ਵਰਗ ਵਾ ਉਹਨੂੰ ਸਾਰੇ ਨੂੰ ਇਹ ਕਹਿ ਕੇ ਵਰਤਾਇਆ ਜਾਂਦਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਨੇ ਹੀ ਸੰਵਿਧਾਨ ਬਣਾਇਆ ਵਾ ਜਿਹਦੇ ਵਿੱਚ ਤੁਹਾਨੂੰ ਲਾਹੇ ਮਿਲ ਰਹੇ ਨੇ। ਡਾਕਟਰ ਭੀਮ ਰਾਓ ਅੰਬੇਦਕਰ ਜਿਹੜੇ ਆ ਉਹ ਕਹਿ ਰਹੇ ਨੇ ਕਿ ਸ਼੍ਰੀਮਾਨ ਜੀ ਮੇਰੇ ਦੋਸਤ ਮੈਨੂੰ ਇਹੀ ਕਹਿੰਦੇ ਨੇ ਕਿ ਮੈਂ ਸੰਵਿਧਾਨ ਬਣਾਇਆ, ਪਰ ਮੈਂ ਇਹ ਗੱਲ ਆਖਣ ਨੂੰ ਤਿਆਰ ਹਾਂ ਕਿ ਇਸ ਨੂੰ ਅੱਗ ਲਾਉਣ ਵਾਲਾ ਵੀ ਪਹਿਲਾ ਬੰਦਾ ਮੈਂ ਹੀ ਹੋਵਾਂਗਾ। ਭਾਰਤੀ ਸੰਵਿਧਾਨ ਜਿਹੜਾ ਹੈ ਇਹਦੀ ਜਿਹੜੀ ਧਾਰਾ 25(20) ਆ ਉਹਦਾ ਸਿੱਖਾਂ ਨੂੰ ਖਾਸ ਦੁੱਖ ਆ। ਜਿਹੜਾ ਸੰਵਿਧਾਨ 1947 ਤੋਂ ਜਾਂ ਖਾਸ ਤੌਰ ਤੇ 1950 ਤੋਂ ਸਾਡੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦਾ, ਜਿਹਦੀ ਛਤਰ ਛਾਇਆ ਹੇਠ ਸਿੱਖਾਂ ਦਾ ਘਾਣ ਹੋ ਰਿਹਾ, ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਹੈ, ਸਿੱਖਾਂ ਨੂੰ ਬਣਦੇ ਹੱਕ ਨਹੀਂ ਦਿਵਾ ਸਕਿਆ, ਸਿੱਖਾਂ ਦੇ ਉਲਟ ਇਹ ਸੰਵਿਧਾਨ ਸਦਾ ਭੁਗਤਿਆ, ਉਹ ਸੰਵਿਧਾਨ ਦਾ ਸਿੱਖਾਂ ਨੂੰ ਕਿੰਨਾ ਕੁ ਮਾਣ ਹੋ ਸਕਦਾ ਹੈ? ਸਿੱਖ ਫਲਸਫੇ ਦਾ, ਸਿੱਖ ਇਤਿਹਾਸ ਦਾ, ਸਿੱਖ ਵਿਰਾਸਤ ਦਾ ਇਹ ਭੋਗ ਪਾਉਣ ਦੇ ਦਾ ਕੰਮ ਆ ਸਕਦਾ, ਪਰ ਸਿੱਖਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਨਹੀਂ ਕਰ ਸਕਦਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਜਿਹੜਾ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣੇ ਆ ਭਗਵੰਤ ਸਿੰਘ ਮਾਨ, ਇੱਕ ਤਾਂ ਉਹਨਾਂ ਦੀ ਇਹ ਚਰਚਾ ਚੱਲ ਰਹੀ ਆ ਵੀ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਗਏ ਤੇ ਉੱਥੇ ਉਹਨਾਂ ਦੀ ਹਾਲਤ ਠੀਕ ਨਹੀਂ ਸੀ। ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਆ ਜਾਂ ਉਹਨਾਂ ਦੇ ਬੋਲ ਆ ਉਹ ਲੋਕਾਂ ਨੂੰ ਕਈ ਤਰ੍ਹਾਂ ਦੇ ਸ਼ੰਕੇ ਜਾਂ ਕਈ ਤਰ੍ਹਾਂ ਦੇ ਖਦਸ਼ੇ ਜਿਹੜੇ ਆ ਹੋ ਗਏ ਆ, ਤੇ ਕਾਫੀ ਚਰਚਾ ਚੱਲ ਰਹੀ ਆ। ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਹਦੇ ਉੱਤੇ ਆ ਚੁੱਕਿਆ ਹੈਗਾ ਕਿ ਇਹ ਸ਼ਾਇਦ ਕਿਸੇ ਕਿਸਮ ਦੀ ਗੜਬੜ, ਉਹ ਗੜਬੜ ਜਿਹੜੀ ਜੇ ਹੈ ਤਾਂ ਬਹੁਤ ਹੀ ਮਾੜੀ ਗੱਲ ਆ, ਕਿਉਂਕਿ ਸਤਿਕਾਰਤ ਜਿਹੜੇ ਅਹੁਦੇ ਹੁੰਦੇ ਆ ਉਹਨਾਂ ਦਾ ਸਤਿਕਾਰ ਬਹਾਲ ਰੱਖਣ ਦੇ ਲਈ ਮਰਿਆਦਾ ਦਾ, ਨੈਤਿਕਤਾ ਦਾ ਪੱਲਾ ਫੜ ਕੇ ਰੱਖਣਾ ਪੈਂਦਾ। ਪਹਿਲਾਂ ਵੀ ਕਈ ਤਰ੍ਹਾਂ ਦੀਆਂ ਗੱਲਾਂ ਉੱਡੀਆਂ ਨੇ, ਜਦੋਂ ਬਰਗਾੜੀ ਮੋਰਚਾ ਲੱਗਿਆ ਜਾਂ ਸਰਬੱਤ ਖਾਲਸੇ ਵਾਲੇ ਪ੍ਰੋਗਰਾਮ ਚੱਲ ਰਹੇ ਸੀ ਉਹਨਾਂ ਦਿਨਾਂ ਵਿੱਚ ਵੀ ਗੱਲਾਂ ਭਗਵੰਤ ਮਾਨ ਬਾਰੇ ਉੱਠੀਆਂ, ਮੈਂਬਰ ਪਾਰਲੀਮੈਂਟ ਹੋਣ ਦੀ ਹੈਸੀਅਤ ਜੀ ਉੱਠੀਆਂ। ਹੁਣ ਵੀ ਸਿਆਸੀ ਜੀਵਨ ਦੇ ਵਿੱਚ ਚਰਚਾਵਾਂ ਇਲਜ਼ਾਮ ਆਮ ਗੱਲ ਹੁੰਦੇ ਨੇ, ਪਰ ਜਦੋਂ ਕਿਸੇ ਧਰਮ ਵਿਸ਼ੇਸ਼ ਦਾ ਮਸਲਾ ਹੋਵੇ ਤੇ ਇਹੋ ਜਿਹੀ ਚਰਚਾ ਛਿੜੇ ਕਿ ਉੱਥੇ ਉਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਸੀ ਜਾਣਾ ਚਾਹੀਦਾ, ਬੜਾ ਔਖਾ ਜਿਹਾ ਲੱਗਦਾ। ਖੈਰ ਇਹ ਮਸਲਾ ਜਿਹੜਾ ਹੈਗਾ ਆਉਣ ਵਾਲੇ ਦਿਨਾਂ 'ਚ ਤੂਲ ਫੜਦਾ ਜਾਂ ਕਿੱਧਰ ਨੂੰ ਜਾਂਦੀ ਹੈ ਗੱਲ, ਇਹ ਵਾਹਿਗੁਰੂ ਜਾਣਦਾ। ਪਰ ਭਗਵੰਤ ਸਿੰਘ ਮਾਨ ਨੂੰ ਜਿੰਨੇ ਉਹਨਾਂ ਦੇ ਵਿਰੋਧੀ ਹੋ ਸਕਦੇ ਆ ਉਹਨਾਂ ਸਾਰਿਆਂ ਨੇ ਪਿਛਲੇ 24 ਘੰਟਿਆਂ 'ਚ ਲਗਾਤਾਰ ਨਿੰਦਿਆ ਭੰਡਿਆ ਗੱਲ ਕੀਤੀ। ਤੇ ਅਗਲੀ ਜਿਹੜੀ ਗੱਲ ਹੈਗੀ ਆ ਇਹ ਕਿ ਉਹਨਾਂ ਨੇ ਇੱਕ ਪ੍ਰੋਗਰਾਮ ਕੀਤਾ ਬੂਟਾ ਮੰਡੀ ਜਲੰਧਰ ਦੇ ਵਿੱਚ, ਤੇ ਉੱਥੇ ਕਿਹਾ ਵੀ ਸੰਵਿਧਾਨ ਨੂੰ ਬਚਾਉਣ ਦੀ ਲੋੜ ਆ, ਤੇ ਵੀ ਸੰਵਿਧਾਨ ਆ ਜਿਹੜਾ ਉਹਦੀ ਅਹਿਮੀਅਤ ਘਟਾਉਣ ਦੀਆਂ ਕੁਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਇਹ ਸੰਵਿਧਾਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੋਈ ਲੋਕ ਬਾਹਰਲੇ ਨਹੀਂ ਬਲਕਿ ਸਾਡੇ ਆਪਣੇ ਆ।
ਇਹ ਜਿਹੜਾ ਪ੍ਰੋਗਰਾਮ ਸੀਗਾ ਉਹ ਡਾਕਟਰ ਅੰਬੇਦਕਰ ਦੇ ਸੰਬੰਧ ਵਿੱਚ ਕੀਤਾ ਗਿਆ ਸੀਗਾ ਤੇ ਡਾਕਟਰ ਅੰਬੇਦਕਰ ਜਿਹੜੇ ਆ ਉਹਨਾਂ ਬਾਰੇ ਆਪਾਂ ਨੂੰ ਪਤਾ ਕਿ ਇਹ ਗੱਲ ਬੜੀ ਪ੍ਰਚਾਰੀ ਗਈ ਆ ਕਿ ਉਹ ਭਾਰਤੀ ਸੰਵਿਧਾਨ ਦੇ ਨਿਰਮਾਤਾ ਨੇ ਤੇ ਭਾਰਤ ਦਾ ਜਿਹੜਾ ਬ੍ਰਾਹਮਣਵਾਦ ਵੱਲੋਂ ਅਛੂਤ ਦਲਿਤ ਜਿਹੜਾ ਸ਼ੂਦਰ ਕਹਿ ਕੇ ਜਿਹਨੂੰ ਦੱਬਿਆ ਕੁਚਲਿਆ ਵਰਗ ਵਾ ਉਹਨੂੰ ਸਾਰੇ ਨੂੰ ਇਹ ਕਹਿ ਕੇ ਵਰਤਾਇਆ ਜਾਂਦਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਨੇ ਹੀ ਸੰਵਿਧਾਨ ਬਣਾਇਆ ਵਾ ਜਿਹਦੇ ਵਿੱਚ ਤੁਹਾਨੂੰ ਲਾਹੇ ਮਿਲ ਰਹੇ ਨੇ। ਪਰ ਮੇਰੇ ਕੋਲ ਡਾਕਟਰ ਭੀਮ ਰਾਓ ਅੰਬੇਦਕਰ ਦੀ ਇੱਕ ਕਿਤਾਬ ਆ ਧਨੰਜੈ ਕੀਰ ਦੀ ਲਿਖੀ ਹੋਈ ਆ। ਮੇਰੇ ਕੋਲ ਇਹਦਾ ਪੰਜਾਬੀ ਅਰਥਾ ਵਾ ਡਾਕਟਰ ਭੀਮ ਰਾਓ ਅੰਬੇਦਕਰ ਜੀਵਨ ਅਤੇ ਮਿਸ਼ਨ। ਇਹਦੇ ਪੰਨਾ ਨੰਬਰ 383 ਉੱਤੇ ਕੁਝ ਸ਼ਬਦ ਨੇ ਜਿਹੜੇ ਬੜੇ ਧਿਆਨ ਮੰਗਦੇ ਆ। ਉਹਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਜਿਹੜੇ ਆ ਉਹ ਕਹਿ ਰਹੇ ਨੇ ਕਿ ਸ਼੍ਰੀਮਾਨ ਜੀ ਮੇਰੇ ਦੋਸਤ ਮੈਨੂੰ ਇਹੀ ਕਹਿੰਦੇ ਨੇ ਕਿ ਮੈਂ ਸੰਵਿਧਾਨ ਬਣਾਇਆ ਹੈ, ਪਰ ਮੈਂ ਇਹ ਗੱਲ ਆਖਣ ਨੂੰ ਤਿਆਰ ਹਾਂ ਕਿ ਇਸ ਨੂੰ ਅੱਗ ਲਾਉਣ ਵਾਲਾ ਵੀ ਪਹਿਲਾ ਬੰਦਾ ਮੈਂ ਹੀ ਹੋਵਾਂਗਾ। ਮੈਨੂੰ ਇਹ ਸੰਵਿਧਾਨ ਪਸੰਦ ਨਹੀਂ, ਇਹ ਕਿਸੇ ਨੂੰ ਵੀ ਢੁਕਵਾਂ ਨਹੀਂ, ਪਰ ਕੁਝ ਵੀ ਹੈ ਇਸ ਨੂੰ ਰੱਖਣਾ ਹੀ ਹੈ ਤਾਂ ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਬਹੁ ਗਿਣਤੀ ਅਤੇ ਘੱਟ ਗਿਣਤੀ ਦੋਵੇਂ ਧਿਰਾਂ ਹੁੰਦੀਆਂ ਨੇ ਤੇ ਘੱਟ ਗਿਣਤੀ ਨੂੰ ਇਹ ਗੱਲ ਕਹਿ ਕੇ ਹੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਤੁਹਾਡੇ ਮਹੱਤਵ ਨਾਲ ਲੋਕਤੰਤਰ ਨੂੰ ਖਤਰਾ ਹੋ ਜਾਂਦਾ ਹੈ। ਅੱਗੇ ਉਹਨਾਂ ਦੀ ਤਕਰੀਰ ਇਹ ਜਿਹੜੀ ਸ਼ਬਦਾਵਲੀ ਹੈ ਡਾਕਟਰ ਭੀਮ ਰਾਓ ਅੰਬੇਦਕਰ ਦੀ ਕਿ ਮੈਨੂੰ ਕਹਿੰਦੇ ਆ ਸੰਵਿਧਾਨ ਤੁਸੀਂ ਬਣਾਇਆ ਤੇ ਮੈਂ ਇਹ ਗੱਲ ਕਹਿ ਰਿਹਾ ਵਾਂ ਕਿ ਜੇ ਇਹ ਸੰਵਿਧਾਨ ਨੂੰ ਅੱਗ ਲਾਉਣੀ ਹੋਵੇ ਤਾਂ ਸਭ ਤੋਂ ਪਹਿਲਾ ਬੰਦਾ ਮੈਂ ਹੋਵਾਂ। ਇੱਕ ਪਾਸੇ ਡਾਕਟਰ ਭੀਮ ਰਾਓ ਅੰਬੇਦਕਰ ਦਾ ਦਿਨ ਮਨਾਉਂਦਿਆਂ ਹੋਇਆਂ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਿ ਭਗਵੰਤ ਸਿੰਘ ਮਾਨ ਹੈ ਉਹ ਕਹਿ ਰਿਹਾ ਕਿ ਸੰਵਿਧਾਨ ਨੂੰ ਬੜਾ ਖਤਰਾ ਆ। ਦੂਜੇ ਪਾਸੇ ਸੰਵਿਧਾਨ ਨੂੰ ਬਣਾਉਣ ਵਾਲੇ ਦੇ ਸ਼ਬਦ ਆ ਵੀ ਜੇ ਇਹਨੂੰ ਅੱਗ ਲਾਉਣੀ ਹੋਵੇ ਸਭ ਤੋਂ ਪਹਿਲਾ ਬੰਦਾ ਮੈਂ ਹੋਵਾਂ। ਉਦਾਂ ਸਾਡੇ ਸਰੋਤਿਆਂ ਨੂੰ ਇਹ ਗੱਲ ਵੀ ਨਾਲ ਦੀ ਨਾਲ ਚੇਤੇ ਆ ਗਈ ਹੋਣੀ ਆ ਕਿ ਭਾਰਤੀ ਸੰਵਿਧਾਨ ਜਿਹੜਾ ਹੈ ਇਹਦੀ ਜਿਹੜੀ ਧਾਰਾ 25(20) ਆ ਉਹਦਾ ਸਿੱਖਾਂ ਨੂੰ ਖਾਸ ਦੁੱਖ ਆ। ਬਾਕੀ ਵੀ ਸਾਰੇ ਸੰਵਿਧਾਨ ਦਾ ਹੀ ਦੁੱਖ ਆ। ਜਿਹੜਾ ਸੰਵਿਧਾਨ 1947 ਤੋਂ ਜਾਂ ਖਾਸ ਤੌਰ ਤੇ 1950 ਤੋਂ ਸਾਡੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦਾ, ਜਿਹਦੀ ਛਤਰ ਛਾਇਆ ਹੇਠ ਸਿੱਖਾਂ ਦਾ ਘਾਣ ਹੋ ਰਿਹਾ, ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਹੈ, ਸਿੱਖਾਂ ਨੂੰ ਬਣਦੇ ਹੱਕ ਨਹੀਂ ਦਵਾ ਸਕਿਆ, ਸਿੱਖਾਂ ਦੇ ਉਲਟ ਇਹ ਸੰਵਿਧਾਨ ਸਦਾ ਭੁਗਤਿਆ, ਉਹ ਸੰਵਿਧਾਨ ਦਾ ਸਿੱਖਾਂ ਨੂੰ ਕਿੰਨਾ ਕੁ ਮਾਣ ਹੋ ਸਕਦਾ ਹੈ। ਉਹ ਸੰਵਿਧਾਨ ਜਿਹਦੇ ਬਾਰੇ ਇਹ ਇਤਿਹਾਸਕ ਸੱਚਾਈ ਹੈ ਸਰਦਾਰ ਕਪੂਰ ਸਿੰਘ ਜੀ ਦੀ ਪਾਰਲੀਮੈਂਟ ਵਿੱਚ ਜਿਹੜੀ ਤਕਰੀਰ ਆ ਜਿਹੜੀ ਉਹਨਾਂ ਨੇ 1966 ਵਿੱਚ ਪੰਜਾਬ ਰੀਆਰਗਨਾਈਜੇਸ਼ਨ ਐਕਟ 1966 ਦੇ ਮੁਤਲਕ ਬੋਲਦਿਆਂ ਹੋਇਆਂ ਗੱਲ ਕਹੀ ਸੀ ਕਿ ਜਿਹੜੇ ਸਿੱਖਾਂ ਦੇ ਨੁਮਾਇੰਦੇ ਸੀ ਹੁਕਮ ਸਿੰਘ, ਸਰਦਾਰ ਹੁਕਮ ਸਿੰਘ ਤੇ ਸਰਦਾਰ ਭੁਪਿੰਦਰ ਸਿੰਘ ਮਾਨ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਪਰਿਵਾਰ ਚੋਂ ਸੀਗੇ, ਸ਼ਾਇਦ ਚਾਚਾ ਜੀ ਸੀ ਉਹਨਾਂ ਦੇ ਸਰਦਾਰ ਭੁਪਿੰਦਰ ਸਿੰਘ ਮਾਨ, ਵੀ ਇਹਨਾਂ ਸਾਡੇ ਸਿੱਖ ਨੁਮਾਇੰਦਿਆਂ ਨੇ ਤਾਂ ਇਸ ਸੰਵਿਧਾਨ ਨੂੰ ਮੰਨਿਆ ਹੀ ਨਹੀਂ। ਉਲਟਾ ਸੰਵਿਧਾਨ ਦੇ ਉੱਤੇ ਇਹ ਲਿਖਿਆ ਕਿ ਸਿੱਖ ਇਸ ਸੰਵਿਧਾਨ ਨੂੰ ਰੱਦ ਕਰਦੇ ਨੇ ਤੇ ਸਿੱਖ ਇਸ ਸੰਵਿਧਾਨ ਨੂੰ ਮੰਨਣ ਤੋਂ ਇਨਕਾਰੀ ਨੇ। ਹੁਣ ਜਿਹੜਾ ਸੰਵਿਧਾਨ ਸਿੱਖਾਂ ਨੇ ਮੰਨਿਆ ਹੀ ਨਹੀਂ, ਇਹਦਾ ਮਤਲਬ ਸਿੱਖਾਂ ਉੱਤੇ ਧੱਕੇ ਨਾਲ ਥੋਪਿਆ ਹੋਇਆ, ਕਿਉਂਕਿ 1947 ਤੋਂ ਪਹਿਲਾਂ ਤਾਂ ਗਾਂਧੀ ਹੋਣੀ, ਨਹਿਰੂ ਹੋਣੀ ਕਹਿੰਦੇ ਹੁੰਦੇ ਸੀ ਕਿ ਕੋਈ ਕਾਨੂੰਨ, ਕੋਈ ਸੰਵਿਧਾਨ ਉਹਨਾਂ ਟਾਈਮ ਪਾਸ ਹੀ ਨਹੀਂ ਹੋਊਗਾ ਜਿੰਨਾ ਟਾਈਮ ਪਹਿਲਾਂ ਸਿੱਖ ਉਹਨੂੰ ਪ੍ਰਵਾਨਗੀ ਨਹੀਂ ਦੇਣਗੇ। ਤੇ 1950 ਤੋਂ ਬਾਅਦ ਜਦੋਂ ਸਿੱਖਾਂ ਨੇ ਦੱਸਿਆ, ਉਸ ਟਾਈਮ ਦੇ ਲੀਡਰਸ਼ਿਪ ਨੇ ਦੱਸਿਆ ਕਿ ਸਾਨੂੰ ਇਹ ਚੀਜ਼ਾਂ ਮਨਜ਼ੂਰ ਨਹੀਂ, ਤਾਂ ਨਹਿਰੂ ਹੋਣੀ ਕਹਿੰਦੇ ਜੀ ਅਬ ਵਕਤ ਬਦਲ ਗਿਆ ਹੈ, ਸੰਵਿਧਾਨ ਆ, ਕਾਨੂੰਨ ਆ, ਉਹ ਗੱਲਾਂ ਉਦੋਂ ਜਿਹੜੀਆਂ ਕਹੀਆਂ ਸੀ ਹੁਣ ਤਾਂ ਤੁਹਾਨੂੰ ਇਹੀ ਮੰਨਣਾ ਪਊ। ਸੋ ਇਹ ਸੰਵਿਧਾਨ ਚਾਹੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਬਣਾਇਆ ਹੈ ਜਾਂ ਕਿਸੇ ਹੋਰ ਦਾ ਹੈ, ਪਰ ਇਹ ਸੰਵਿਧਾਨ ਜਿਹੜਾ ਹੈ ਇਹਦੇ ਬਾਰੇ ਪਾਰਲੀਮੈਂਟ ਦੇ ਵਿੱਚ ਸਰਦਾਰ ਕਪੂਰ ਸਿੰਘ ਜੀ ਦੇ ਬੋਲਣੇ ਕਿ ਸਿੱਖਾਂ ਨੇ ਇਹ ਸੰਵਿਧਾਨ ਮਨਜ਼ੂਰ ਨਹੀਂ ਸੀ ਕੀਤਾ। ਦੂਸਰੀ ਗੱਲ ਇਹ ਹੈ ਕਿ ਇਹ ਸੰਵਿਧਾਨ ਸਿੱਖਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਕਰਨ ਵਿੱਚ ਵਾਕਿਆ ਹੀ ਅਸਫਲ ਰਿਹਾ। ਕਿੰਨੇ ਵਿਜ਼ਨਰੀ, ਕਿੰਨੇ ਦੂਰਦ੍ਰਿਸ਼ਟੀ ਵਾਲੇ ਉਹ ਸੀ ਸਾਡੇ ਆਗੂ ਉਸ ਵੇਲੇ ਦੇ, ਜਿਨ੍ਹਾਂ ਨੇ ਇਹ ਸੰਵਿਧਾਨ ਦੇ ਬਾਰੇ ਇਹ ਜਾਣ ਲਿਆ, ਸਮਝ ਲਿਆ ਕਿ ਇਹ ਸੰਵਿਧਾਨ ਸਿੱਖਾਂ ਦੀ ਰਾਖੀ ਨਹੀਂ ਕਰ ਸਕੂਗਾ। ਸਿੱਖ ਫਲਸਫੇ ਦਾ, ਸਿੱਖ ਇਤਿਹਾਸ ਦਾ, ਸਿੱਖ ਵਿਰਾਸਤ ਦਾ ਇਹ ਭੋਗ ਪਾਉਣ ਦੇ ਤਾਂ ਕੰਮ ਆ ਸਕਦਾ,
पर सिखां दे हक्कां हितां दी राखी नहीं कर सकदा। इस तो अगे गल ये है कि 1983 ਦੇ ਵਿੱਚ ਆਪਾਂ ਨੂੰ ਯਾਦ ਰੱਖਣ ਦੀ ਲੋੜ ਆ 1983 84 ਜਦੋਂ ਧਰਮ ਯੁੱਧ ਮੋਰਚਾ ਪੂਰਾ ਭਖਿਆ ਹੋਇਆ ਸੀ, ਉਸ ਮੌਕੇ ਅਕਾਲੀ ਦਲ ਨੇ ਇਹ ਸੋਚ ਕੇ ਕਿ ਸਾਡਾ ਪੰਥ ਵਿੱਚ ਕੌਮ ਦੇ ਵਿੱਚ ਵਕਾਰ ਘਟ ਰਿਹਾ, ਜਿਹੜੇ ਸੰਤ ਭਿੰਡਰਾਂ ਵਾਲੇ ਤੇ ਹੋਰ ਜੁਝਾਰੂ ਜਥੇਬੰਦੀਆਂ ਨੇ, ਫੈਡਰੇਸ਼ਨ ਹੈ, ਇਹਨਾਂ ਦਾ ਵਕਾਰ ਦਿਨੋਂ ਦਿਨ ਵੱਧਦਾ ਜਾ ਰਿਹਾ। ਲੋਕ ਸਾਨੂੰ ਹੁਣ ਉਵੇਂ ਦਾ ਜਿਹੜਾ ਹੈਗਾ ਅਦਬ ਸਤਿਕਾਰ ਦੇਣੋਂ ਘਟਦੇ ਜਾ ਰਹੇ ਨੇ ਜਿਹੋ ਜਿਹਾ ਸੰਤ ਭਿੰਡਰਾਂ ਵਾਲਿਆਂ ਨੂੰ ਮਿਲ ਰਿਹਾ। ਸੋ ਸਾਡੀ ਤਾਂ ਸਾਖ ਹੀ ਖਤਮ ਹੁੰਦੀ ਜਾ ਰਹੀ ਆ। ਸੋ ਸਾਨੂੰ ਕੋਈ ਵੱਡੀ ਛਾਲ ਮਾਰਨੀ ਪਊਗੀ। ਉਹ ਜਿਹੜੀ ਵੱਡੀ ਛਾਲ ਮਾਰੀ ਉਹਦੇ ਚ ਕਈ ਉਹਨਾਂ ਨੇ ਟਟਵੈਰ ਜੇ ਕੀਤੇ। ਇੱਕ ਇਹਨਾਂ ਨੇ ਇਹ ਕੀਤਾ ਕਿ ਆਪਾਂ ਜੀ ਹੁਣ ਮਰਜੀਵੜੇ ਭਰਤੀ ਕਰਨੇ ਆ ਜਿਹੜੇ ਕੌਮ ਲਈ ਲੜਨਗੇ ਮਰਨਗੇ। ਕਹਿਣ ਦਾ ਭਾਵ ਇਹ ਸੀ ਕਿ ਸੰਤ ਭਿੰਡਰਾਂ ਵਾਲਿਆਂ ਦੇ ਜਾਂ ਸਿੱਖ ਜੁਝਾਰੂਆਂ ਦੇ ਮੁਕਾਬਲੇ ਉੱਤੇ ਅਸੀਂ ਜ਼ਿਆਦਾ ਮਜ਼ਬੂਤ, ਜ਼ਿਆਦਾ ਦ੍ਰਿੜਤਾ ਵਾਲੇ ਬੰਦੇ ਪੈਦਾ ਕਰਨ ਜਾ ਰਹੇ। ਸੋ ਇਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਬੜਾ ਵੱਡਾ ਪ੍ਰੋਗਰਾਮ ਕੀਤਾ, ਜਿੱਥੇ ਲੌਂਗੋਵਾਲ ਨੇ ਪਰਨ ਪੱਤਰ ਜਿਹੜੇ ਸੀ ਉਹ ਭਰਾਏ, ਜਿਹਦਾ ਇਹ ਸੀਗਾ ਕਿ ਜੀ ਅਸੀਂ ਪੰਥ ਲਈ ਕੌਮ ਲਈ ਜਾਨਾਂ ਵਾਰ ਦਿਆਂਗੇ, ਅਸੀਂ ਜੇ ਕਰ ਦਿਆਂਗੇ ਉਹ ਕਰ ਦਿਆਂਗੇ। ਕਾਫੀ ਉੱਥੇ ਪਰਨ ਪੱਤਰ ਦੇ ਵਿੱਚ ਗੱਲਾਂ ਹੁੰਦੀਆਂ ਸੀ। ਪਰ ਉਹ ਜਿਹੜੇ ਮਰਜੀਵੜੇ ਭਰਤੀ ਕੀਤੇ ਸੀ ਉਹ ਇਤਿਹਾਸ ਵਿੱਚ ਜਿਹੜਾ ਫੋਕਾ ਬੰਬੀ ਸਾਬਤ ਹੋਏ। 1984 ਮੌਕੇ ਜਾਂ ਉਸ ਤੋਂ ਬਾਅਦ ਵਿੱਚ ਕਦੇ ਵੀ ਕਿਸੇ ਗੱਲ ਵਿੱਚ ਉਹਨਾਂ ਦਾ ਕੋਈ ਦੇਖਣ ਕਰਨ ਨੂੰ ਮਿਲਿਆ ਨਹੀਂ। ਉਹ ਜਿਹੜੇ ਇਸ ਤਰੀਕੇ ਦੇ ਹੋਰ ਟਟਵੈਰ ਬਾਦਲ ਸਾਹਿਬ, ਟੌੜਾ ਸਾਹਿਬ, ਤਲਵੰਡੀ ਸਾਹਿਬ ਤੇ ਲੌਂਗੋਵਾਲ ਸਾਹਿਬ, ਇਹ ਸਾਰੇ ਜਿਹੜੇ ਰਲ ਮਿਲ ਕੇ ਆਪਸ ਵਿੱਚ ਸਲਾਹ ਮਸ਼ਵਰੇ ਨਾਲ ਕਰਦੇ ਸੀ, ਉਹਨਾਂ ਵਿੱਚੋਂ ਬਹੁਤ ਸਾਰੇ ਮੌਕਿਆਂ ਉੱਤੇ ਜਥੇਦਾਰ ਟੌੜਾ ਤੇ ਜਥੇਦਾਰ ਤਲਵੰਡੀ ਇਹ ਤਾਂ ਸੰਤ ਭਿੰਡਰਾਂ ਵਾਲਿਆਂ ਦੀ ਕਦਰ ਕਰਦੇ ਸੀ, ਪਰ ਲੌਂਗੋਵਾਲ ਤੇ ਬਾਦਲ ਹੋਣੀ ਜਾਂ ਬਰਨਾਲੇ ਹੋਣੀ ਇਹਨਾਂ ਨੂੰ ਬੜੀਆਂ, ਰਾਮੂ ਵਾਲੀਆਂ ਨੂੰ ਇਹਨਾਂ ਨੂੰ ਬੜੀਆਂ ਮਿਰਚਾਂ ਲੱਗਦੀਆਂ ਸੀਗੀਆਂ। ਸੋ ਇਹਨਾਂ ਦੀਆਂ ਕਰਤੂਤਾਂ ਜਿਹੜੀਆਂ ਸੀ 1983 84 ਦੀਆਂ, ਜਿੰਨਾ ਟਾਈਮ ਉਹ ਸੰਗਤਾਂ ਦੇ ਸਾਹਮਣੇ ਨਹੀਂ ਆਉਂਦੀਆਂ ਉਹਨਾਂ ਟਾਈਮ ਹਕੀਕਤ ਜਿਹੜੀ ਆ ਉਹ ਲੱਭੀ ਨਹੀਂ ਜਾ ਸਕਦੀ। ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਕਿਵੇਂ ਗੁਰਚਰਨ 77 ਦੇ ਰਾਹੀਂ ਲੌਂਗੋਵਾਲ ਦਲ ਨੇ ਮਲਕ ਸਿੰਘ ਭਾਟੀਆ, ਇੱਕ ਬਲਜਿੰਦਰ ਸਿੰਘ ਬੈਜੀ ਸੀ ਚਾਹ ਵਾਲਾ, ਤੇ ਇੱਕ ਸੁਰਿੰਦਰ ਸ਼ਿੰਦਾ ਤੇ ਬਲਜੀਤ ਕੌਰ, ਇਹਨਾਂ ਨੂੰ ਪੈਸੇ ਦੇ ਕੇ ਸਫਾਰੀ ਦਿੱਤੀ ਕਿ ਸੰਤ ਭਿੰਡਰਾਂ ਵਾਲਿਆਂ ਨੂੰ, ਗੁਰਮੁਖ ਸਿੰਘ ਨੂੰ, ਸਵਰਨ ਸਿੰਘ ਨੂੰ, ਸੰਤਾਂ ਦਾ ਜਿਹੜਾ ਭਤੀਜਾ ਜਿਹੜਾ ਲਾਲਾ ਜੱਟ ਨਰੈਣ ਕਾਂਡ ਦੇ ਵਿੱਚ ਮਰੀ ਹੋਇਆ ਸੀ, ਤੇ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਇਹਨਾਂ ਨੂੰ ਕਤਲ ਕਰ ਦਿਓ, ਸ਼ਹੀਦ ਕਰ ਦਿਓ। ਭਾਈ ਸੁਰਿੰਦਰ ਸਿੰਘ ਸੋਢੀ ਨੂੰ ਵਿਸਾਖੀ ਤੋਂ ਅਗਲੇ ਦਿਨ 14 ਅਪ੍ਰੈਲ ਨੂੰ ਜਦੋਂ ਆਪਦੀ ਭੈਣ ਨੂੰ ਵਿਦਾ ਕਰਨ ਲਈ ਜਾਂ ਦਰਬਾਰ ਸਾਹਿਬ ਤੋਂ ਉਹਨੂੰ ਜਿਵੇਂ ਉਹ ਆਈ ਸੀ ਮਿਲਣ, ਕਿਉਂਕਿ ਸੋਢੀ ਪਿੰਡ ਨਹੀਂ ਸੀ, ਘਰ ਨਹੀਂ ਸੀ ਰਹਿੰਦਾ, ਇੱਥੇ ਦਰਬਾਰ ਸਾਹਿਬ ਸੰਤਾਂ ਕੋਲ ਰਹਿੰਦੇ ਸੀ, ਤੇ ਇੱਥੇ ਉਹਨਾਂ ਨੂੰ ਸਿੰਧੀ ਹੋਟਲ ਵਿੱਚ ਸੱਦ ਕੇ ਬਲਜੀਤ ਕੌਰ ਨੂੰ ਕਤਲ ਕਰਾ ਕੇ ਬਾਅਦ ਚ ਉਹਨੂੰ ਬਦਨਾਮ ਕਰਨਾ ਚਾਹਿਆ। ਤੇ ਆਪਾਂ ਕੱਲ ਵੀ ਗੱਲ ਕੀਤੀ ਸੀ ਕਿਵੇਂ ਉਹ ਬਖਸ਼ੀਸ਼ ਸਿੰਘ ਕੋਲੇ ਅਲਗੋਂ ਕੁੱਟੀ ਚਲੇ ਗਿਆ ਤੇ ਬਾਅਦ ਵਿੱਚ ਸਿੰਘਾਂ ਦੇ ਰੋਹ ਦਾ ਸ਼ਿਕਾਰ ਦੋਨੇ ਹੋਏ। ਤੇ ਇਹ ਜਿਹੜਾ 14 ਅਪ੍ਰੈਲ ਦੀ ਵਾਰਦਾਤ ਸੀ, ਇਸ ਤੋਂ ਬਾਅਦ ਵਿੱਚ ਟੇਪ ਰਿਕਾਰਡ ਭਰੀ ਹੋਈ ਸੁਣਾਈ ਮਲਕ ਸਿੰਘ ਭਾਟੀਆ ਤੇ ਹੋਰ ਸਾਰਿਆਂ ਨੂੰ ਕਿ ਆਹ ਦੇਖੋ ਇਹਨਾਂ ਦੀ ਕਰਤੂਤ। ਤੇ ਬਾਅਦ ਵਿੱਚ ਭਾਟੀਏ ਦਾ ਕੰਮ ਉਦੋਂ ਹੀ ਹੋ ਗਿਆ ਸੀ, ਪਰ ਲੌਂਗੋਵਾਲ ਨੇ ਜਾਂ ਹੋਰ ਲੀਡਰਾਂ ਨੇ ਸਾਰੇ ਸਬੂਤ, ਸਾਰੇ ਤੱਥ ਹੋਣ ਦੇ ਬਾਵਜੂਦ, ਇੱਥੋਂ ਤੱਕ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਹੋਰ ਸਿੰਘ ਸਾਹਿਬਾਨ ਵੀ ਇਸ ਮਾਮਲੇ ਵਿੱਚ ਪਏ। ਉਹ ਤਾਂ ਉਹ ਕਹਿਣ ਵੀ ਸਾਨੂੰ ਪਤਾ ਜੀ, ਸੰਤ ਭਿੰਡਰਾਂ ਵਾਲਿਆਂ ਨੂੰ ਕਹਿਣ ਕਿ ਇਹਨਾਂ ਨੇ ਇਹ ਕਰਤੂਤ ਕੀਤੀ ਆ, ਤੁਹਾਨੂੰ ਕਤਲ ਕਰਾਉਣ ਦੀ, ਜਿਹਦੇ ਚ ਸੋਢੀ ਦਾ ਕਤਲ ਹੋਇਆ, ਇਹ ਸਾਜ਼ਿਸ਼ ਇਹਨਾਂ ਨੇ ਬਣਾਈ ਆ। ਪਰ ਇਹ ਲੋਕ ਆ ਜਿਹੜੇ, ਅਸੀਂ ਇਹਨਾਂ ਬਾਰੇ ਪਬਲਿਕ ਦੇ ਵਿੱਚ ਖੜ ਕੇ ਸਟੈਂਡ ਲੈ ਕੇ ਕੋਈ ਗੱਲ ਨਹੀਂ ਕਹਿ ਸਕਦੇ। ਸੋ ਸੰਤਾਂ ਨੂੰ ਇਸ ਗੱਲ ਦਾ ਬੜਾ ਹਰਖ ਆਇਆ, ਬੜਾ ਗੁੱਸਾ ਆਇਆ ਕਿ ਐਡੀਆਂ ਉੱਚੀਆਂ ਪਦਵੀਆਂ ਤੇ ਬੈਠ ਕੇ ਸੱਚ ਨਹੀਂ ਬੋਲ ਰਿਹਾ, ਜਦੋਂ ਕਿ ਸਾਡਾ ਸਿੰਘ ਜਿਹੜਾ ਹੈਗਾ ਸੋਢੀ ਇਹਨਾਂ ਨੇ ਸ਼ਹੀਦ ਕਰਤਾ ਤੇ ਸਾਨੂੰ ਇਹ ਕਤਲ ਕਰਾਉਣ ਨੂੰ ਫਿਰਦੇ ਸੀ। ਸੋ ਇੱਕ ਪਾਸੇ ਸਾਡੇ ਬਹੁਤ ਸਾਰੇ ਸਰੋਤੇ ਹੋਣਗੇ ਜਿਨ੍ਹਾਂ ਨੂੰ ਲੌਂਗੋਵਾਲ ਬੜਾ ਵਧੀਆ ਜਿਹਾ ਲੱਗਦਾ ਹੋਣਾ ਵੀ ਅਕਾਲੀ ਦਲ ਦਾ ਪ੍ਰਧਾਨ ਸੀ, ਉਹ ਕੋਈ ਮਾੜੀ ਮੋਟੀ ਹਸਤੀ ਨਹੀਂ ਹੋਣਾ, ਬੜਾ ਵੱਡਾ ਕਾਬਲ ਤੇ ਬੜਾ ਤਜਰਬੇਕਾਰ, ਬੜਾ ਸਹਿਯੋਗ ਲੀਡਰ ਹੋਣਾ। ਆ ਉਹਦੀ ਜਿਹੜੀ ਕਥਾ ਹੈ, ਇਹਦਾ ਉਸ ਵੇਲੇ ਦੇ ਅਖਬਾਰਾਂ ਦੇ ਵਿੱਚੋਂ, ਉਸ ਵੇਲੇ ਦੇ ਇਤਿਹਾਸ ਦੇ ਵਿੱਚੋਂ, ਜਾਂ ਹੋਰ ਜਿਹੜੇ ਸਮਕਾਲੀ ਉਸ ਵੇਲੇ ਦੇ ਬਹੁਤ ਸਾਰੇ ਸੀਨੀਅਰ ਸਿਆਣੇ ਪੱਤਰਕਾਰ ਬੈਠੇ ਆ ਜਿਉਂਦੇ ਜਾਗਦੇ, ਜਾਂ ਹੋਰ ਬੜੀਆਂ ਸ਼ਖਸੀਅਤਾਂ ਨੇ, ਉਹਨਾਂ ਤੋਂ ਸੱਚ ਲੱਭਿਆ ਜਾ ਸਕਦਾ ਕਿ ਲੌਂਗੋਵਾਲ ਦੀ ਸਰਪ੍ਰਸਤੀ ਹੇਠ
ਗੁਰਚਰਨ ਸਕੱਤਰ ਜਿਹੜਾ ਪਹਿਲਾਂ ਕਾਮਰੇਡ ਟਾਈਪ ਦਾ ਬੰਦਾ ਸੀਗਾ, ਚੰਦੂ ਮਾਜਰੇ ਹੁਣਾਂ ਨਾਲ ਉਹਦੀ ਸਾਂਝ ਹੁੰਦੀ ਸੀਗੀ ਤੇ ਪੀਐਸਯੂ ਵਿੱਚ ਵੀ ਸ਼ਾਇਦ ਉਹ ਰਿਹਾ। ਤਾਂ ਉਹਦਾ ਜਿਹੜਾ ਪਿੰਡ ਸੀਗਾ ਉਹ ਹੈਗਾ ਮੌਜੋ ਪੱਤੀ, ਮਾਨਸਾ ਕੋਲ। तो ये ਜਿਹੜਾ ਮੌਜੋ ਪੱਤੀ ਪਿੰਡ ਵਾ, ਇਹ ਹੈ ਤਾਂ ਕੋਲ ਦੋ ਪਿੰਡ ਨੇ, ਇੱਕ ਮੌਜੋ ਤੇ ਇੱਕ ਮੱਤੀ। ਉਹ ਮੌਜੋ ਮੱਤੀ ਪਿੰਡ ਜਿਹੜਾ ਸੀ, ਉੱਥੇ ਮੱਤੀ ਪਿੰਡ ਦਾ ਇਹ ਕਾਮਰੇਡ ਟਾਈਪ ਦਾ ਬੰਦਾ ਸੀਗਾ ਤੇ ਮਸਤੂ ਵਾਲੇ ਕਾਲਜ ਪੜ੍ਹਿਆ ਵੀ ਆ। ਤੇ ਇਹ ਧਨੌਲੇ ਤੋਂ ਜਿਹੜੀ ਭੀਖੀ ਨੂੰ ਸੜਕ ਜਾਂਦੀ ਆ, ਮੱਤੀ ਪਿੰਡ ਗੁਰਚਰਨ ਸਕੱਤਰ ਦਾ ਉੱਥੇ ਪੈਂਦਾ। ਤੇ ਇਹ ਕਾਮਰੇਡਾਂ ਦੇ ਨਾਲ ਕਾਫੀ ਜ਼ਿਆਦਾ ਅਟੈਕ ਰਿਹਾ। ਬਾਅਦ ਵਿੱਚ ਸੰਤ ਭਿੰਡਰਾਂ ਵਾਲਿਆਂ ਨੇ, ਸੌਰੀ ਮਾਫ ਕਰਨਾ, ਸੰਤ ਲੌਂਗੋਵਾਲ ਨੇ ਇਹਨੂੰ ਆਪਦੇ ਅਕਾਲੀ ਦਲ ਦਾ ਅੰਮ੍ਰਿਤਸਰ ਦਰਬਾਰ ਸਾਹਿਬ ਕੰਪਲੈਕਸ ਵਿੱਚ ਜਿਹੜਾ ਦਫ਼ਤਰ ਸੀ ਉਹਦਾ ਸਕੱਤਰ ਲਾਤਾ ਸੀਗਾ। ਉੱਥੇ ਇੱਕ ਬੱਗਾ ਸਿੰਘ ਹੁੰਦਾ ਸੀ ਸ਼੍ਰੋਮਣੀ ਕਮੇਟੀ ਮੈਂਬਰ, ਉਹ ਵੀ ਇਹੋ ਜਿਹਾ ਹੀ ਸੀਗਾ। ਤੇ ਇਹ ਜਿਹੜਾ ਗੁਰਚਰਨ ਸਕੱਤਰ ਸੀ, ਇਹ ਬੜਾ ਹੈਂਕੜਵਾਜ, ਅੱਖੜ ਤੇ ਉਜੱਡ ਬੰਦਾ ਸੀਗਾ। ਹਰੇਕ ਦੇ ਗਲ ਪੈਣਾ, ਮਾੜਾ ਬੋਲਣਾ ਇਹਦਾ ਸੁਭਾਅ ਸੀ। ਤੇ ਜਦੋਂ ਇਹਨੇ ਇਹੋ ਜਿਹਾ ਸੁਭਾਅ ਰੱਖਿਆ ਸੀ ਤਾਂ ਇਹੋ ਜਿਹੇ ਲੋਕਾਂ ਨਾਲ, ਸ਼ਿੰਦੇ ਬਦਮਾਸ਼ ਵਰਗਿਆਂ ਨਾਲ ਸਾਂਝ ਵੀ ਸੀ। ਸੋ ਜਦੋਂ ਲੌਂਗੋਵਾਲ ਦੇ ਕਹਿਣ ਦੇ ਉੱਤੇ ਇਹਨੇ ਇਹ ਕਰਤੂਤ ਕੀਤੀ, ਸੋਢੀ ਦਾ ਕਤਲ ਕਰਵਾਇਆ, ਉਸ ਤੋਂ ਬਾਅਦ ਵਿੱਚ ਲੌਂਗੋਵਾਲ, ਜਿਹਨੂੰ ਕਈ ਲੋਕ ਬੜਾ ਬੀਬਾ ਜਿਹਾ ਬਣਾਈ ਫਿਰਦੇ ਆਪਦੇ ਦਿਮਾਗ ਵਿੱਚ, ਉਹਨੇ ਇੱਕ ਹਥਿਆਰਬੰਦ ਟੋਲਾ ਜਿਹੜਾ ਸੀ ਤਿਆਰ ਕਰਕੇ ਗੁਰਚਰਨ ਸਕੱਤਰ ਨੂੰ ਦੇਤਾ ਵੀ ਤੂੰ ਜਿਹੜਾ ਹਮੇਸ਼ਾ ਇਸ ਟੋਲੇ ਦੀ ਛਤਰ ਛਾਇਆ ਹੇਠ ਰਹਿਣਾ। ਤੇ ਉਹਦੇ ਨਾਲ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਬੱਗਾ ਸਿੰਘ ਸੀਗਾ, ਉਹ ਵੀ ਇਹੋ ਜਿਹਾ ਹੀ ਸੀਗਾ। ਉਹਨੇ ਵੀ ਫਿਰ, ਉਹਦਾ ਪਿੰਡ ਜਿਹੜਾ ਸੀਗਾ ਬੱਗੇ ਸਿੰਘ ਦਾ, ਉਹ ਮਾਨਸਾ ਦੇ ਕੋਲ ਹੀ ਸੀ, ਸੱਦਾ ਸਿੰਘ ਪਿੰਡ, ਸੱਦਾ ਸਿੰਘ ਉਹਦਾ ਸੀਗਾ। ਤੇ ਉਹ ਵੀ ਫਿਰ ਚੋਲਾ ਦਮਾਲਾ ਪਾ ਕੇ 7-8 ਸਟੇਨ ਗੰਨਾਂ ਵਾਲੇ ਬਾਡੀਗਾਰਡ ਵਾਂਗੂ ਨਾਲ ਰੱਖਣੇ। ਇਹ 14 ਅਪ੍ਰੈਲ ਤੋਂ ਜਿਹੜੇ ਬੱਗਾ ਸਿੰਘ ਤੇ ਗੁਰਚਰਨ ਸਕੱਤਰ, ਇਹਨਾਂ ਨੂੰ ਪੂਰਾ ਹਥਿਆਰਾਂ ਨਾਲ ਲੈਸ ਕਰਕੇ ਲੌਂਗੋਵਾਲ ਨੇ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਆ, ਇੱਥੇ ਪੂਰਾ ਰਾਖੀ ਦੇ ਵਿੱਚ ਰੱਖਿਆ। ਪਰ ਜਦੋਂ ਧਰਮ ਯੁੱਧ ਮੋਰਚੇ ਦੇ ਸਿਖਰ ਦੇ ਮੌਕੇ ਘੱਲੂਘਾਰਾ ਵਾਪਰਿਆ, ਉਸ ਮੌਕੇ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਆ, ਇਸ ਪਾਸੇ ਜਦੋਂ ਬੰਬਾਰਮੈਂਟ ਹੋਈ ਆ, ਗੋਲੀ ਚੱਲੀ ਆ, ਉਹਦੇ ਵਿੱਚ ਇਹ ਦੋਨੇ ਦੋਸਤ ਜਿਹੜੇ ਸੀਗੇ ਇਹ ਮਾਰੇ ਗਏ, ਗੁਰਚਰਨ ਸਕੱਤਰ ਤੇ ਬੱਗਾ ਸਿੰਘ। ਸੋ ਕੱਲ ਜਦੋਂ ਆਪਾਂ ਇਹ ਗੱਲ ਕਰਦੇ ਸੀ, ਕਈ ਭੈਣ ਭਰਾਵਾਂ ਨੇ ਇਸ ਗੱਲ ਬਾਰੇ ਪੁੱਛਿਆ ਕਿ ਸਾਨੂੰ ਇਹ ਮਾੜਾ ਜਿਹਾ ਸਪਸ਼ਟ ਕਰ ਦਿਓ ਕਿ ਇਹ ਜਿਹੜਾ ਇਹਦਾ ਪਿੰਡ ਕਿਹੜਾ ਸੀ, ਗੁਰਚਰਨ ਸਕੱਤਰ ਦਾ ਤੇ ਬੱਗਾ ਸਿੰਘ ਦਾ, ਇਹ ਕਿੱਥੇ ਕੁ ਪੈਂਦਾ, ਜਾਂ ਮਤਲਬ ਇਹਨਾਂ ਦਾ ਫਿਰ ਅੰਤ ਜਿਹੜਾ ਸੀ ਆ ਉਹ ਕਿਵੇਂ ਹੋਇਆ। ਸੋ ਕਹਿਣ ਤੋਂ ਭਾਵ ਇਹ ਆ ਵੀ ਲੌਂਗੋਵਾਲ ਜਿਹੜਾ, ਉਹਨੂੰ ਕਹਿੰਦੇ ਜੀ ਬੜਾ ਸ਼ਾਂਤ ਜਿਹਾ ਸੀਗਾ, ਬੜਾ ਸਾਊ ਜਿਹਾ ਸੀ। ਹੁਣ ਇੱਕ ਪਾਸੇ ਸੰਤ ਭਿੰਡਰਾਂ ਵਾਲੇ ਆ, ਜਿਨ੍ਹਾਂ ਦਾ ਅਕਸ ਭਾਰਤੀ ਮੀਡੀਆ ਨੇ ਬੜਾ ਖੂੰਖਾਰ ਜਿਹਾ ਬਣਾਇਆ ਹੋਇਆ ਸਾਡੇ ਮਨਾਂ 'ਚ। ਉਹਨਾਂ ਦਾ ਤਾਂ ਸਕਾ ਭਰਾ, ਇੱਕ ਤਰੀਕੇ ਨਾਲ ਸਕੇ ਭਰਾ ਵਾਂਗੂ ਹੀ ਸੀਗਾ ਸੁਰਿੰਦਰ ਸਿੰਘ ਸੋਢੀ। ਉਹਦਾ ਕਤਲ ਹੋ ਜੇ ਪਰ ਫਿਰ ਵੀ ਸੰਤ ਭਿੰਡਰਾਂ ਵਾਲੇ ਸ਼ਾਂਤ ਰਹਿਣ ਤੇ ਕੋਈ ਇਹੋ ਜਿਹੀ ਹਰਕਤ ਨਾ ਹੋਣ ਦੇਣ ਜਿਹਦੇ ਨਾਲ ਉੱਥੇ ਦਰਬਾਰ ਸਾਹਿਬ ਦੇ ਵਿੱਚ ਆਪਸੀ ਖੂਨ ਖਰਾਬਾ ਹੋ ਜੇ। ਜੇ ਉਹ ਖੁੱਲ੍ਹ ਦੇ ਦਿੰਦੇ ਤਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਹੜੇ ਆ 30-35 ਕੁ ਬੰਦੇ ਹਥਿਆਰਬੰਦ ਰੱਖ ਕੇ ਸਮਝਦੇ ਸੀ ਵੀ ਅਸੀਂ ਗੁਰਚਰਨ ਸਕੱਤਰ ਦੀ ਰਾਖੀ ਕਰਦੇ ਹਾਂ ਜਾਂ ਬੱਗੇ ਹੋਣੀ, ਇਹਨਾਂ ਦਾ ਕੰਮ ਕਰਨਾ ਕਿੰਨਾ ਕੁ ਔਖਾ ਸੀ। ਜਿਨ੍ਹਾਂ ਸਿੰਘਾਂ ਨੇ 1984 ਦੇ ਜੂਨ ਮਹੀਨੇ ਭਾਰਤੀ ਹਕੂਮਤ ਦੀ ਟੈਂਕਾਂ ਤੋਪਾਂ ਨਾਲ ਲੈਸ ਫੌਜ ਨਾਲ ਟਾਕਰਾ ਕੀਤਾ, ਉਹਨਾਂ ਸਿੰਘਾਂ ਲਈ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਾ ਕੇ ਆ ਜਿਹੜਾ ਗੁਰਚਰਨ ਸਕੱਤਰ ਆ ਜਾਂ ਜਿਹੜਾ ਬੱਗਾ ਸਿੰਘ ਆ, ਇਹਨਾਂ ਮਾਨਸਾ ਵਾਲਿਆਂ ਨੂੰ ਉੱਥੇ ਜਾ ਕੇ ਕੋਈ ਕਾਰਵਾਈ ਇਹਨਾਂ ਖਿਲਾਫ ਕਰਨੀ ਕਿੰਨੀ ਕੁ ਮੁਸ਼ਕਲ ਸੀ। ਪਰ ਸੰਤ ਭਿੰਡਰਾਂ ਵਾਲੇ ਜਿਹੜੇ ਆ, ਉਹਨਾਂ ਨੇ ਮੁਕੰਮਲ ਤੌਰ ਦੇ ਉੱਤੇ ਇਸ ਗੱਲ ਬਾਰੇ ਜੋ ਸਿਦਕ ਦਿਲੀ ਦਿਖਾਈ ਆ, ਉਹਦਾ ਸਾਨੂੰ ਸਾਰਿਆਂ ਨੂੰ ਸਲੂਟ ਕਰਨਾ ਬਣਦਾ, ਸਲਾਮ ਕਰਨਾ ਬਣਦਾ। ਤੇ ਜੋ ਕਰਤੂਤ ਲੌਂਗੋਵਾਲ ਨੇ ਕਰਵਾਈ ਆ, ਅਖੇ ਜੀ ਬੜਾ ਸ਼ਾਂਤੀ ਪਸੰਦ ਸੀਗਾ, ਬੜਾ ਬੀਬਾ ਬੰਦਾ ਸੀ, ਬੜਾ ਸਾਊ ਜਿਹਾ ਸੀ, ਬੜੀਆਂ ਸਿਫਤਾਂ ਉਹਦੀਆਂ ਕਈ ਕਰਦੇ ਆ। ਪਰ ਆ ਜਿਹੜੀ ਕਰਤੂਤ ਕੀਤੀ ਆ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਧਰਮ ਜਦੋਂ ਮੋਰਚਾ ਲੱਗਿਆ ਹੋਵੇ ਤੇ ਪੰਥ ਦੇ ਹੱਕਾਂ ਦੇ ਹਿੱਤਾਂ ਦੀ ਰਾਖੀ ਲਈ
ਹੋਰਨਾਂ ਵਾਂਗੂ ਹੀ ਸੰਤ ਭਿੰਡਰਾਂਵਾਲੇ, ਸੁਰਿੰਦਰ ਸਿੰਘ ਸੋਢੀ ਤੇ ਹੋਰ ਸਿੰਘ ਡਟੇ ਹੋਣ ਤੇ ਮੋਰਚਾ ਡਿਕਟੇਟਰ ਮੰਨਦੇ ਹੋਣ ਲੌਂਗੋਵਾਲ ਨੂੰ, ਤੇ ਕਹਿੰਦੇ ਇਹ ਹੋਣ ਕਿ ਆਨੰਦਪੁਰ ਦੇ ਮਤੇ ਤੋਂ ਘੱਟ ਕੋਈ ਗੱਲ ਪ੍ਰਵਾਨ ਨਹੀਂ ਹੋਊਗੀ ਜਿਹਦਾ ਅਸੀਂ ਸਾਰਿਆਂ ਨੇ ਮੋਰਚਾ ਲਾਇਆ ਹੋਇਆ, ਤੇ ਉਹਨਾਂ ਨੂੰ ਕਤਲ ਕਰਾਉਣ ਦੀ ਸਾਜ਼ਿਸ਼ ਆ ਜਿਹੜੀ ਲੌਂਗੋਵਾਲ ਹੁਣੀ ਬਣਾਉਣ, ਤੇ ਫਿਰ ਲੋਕ ਇਹ ਕਹਿਣ ਉਲਟਾ ਕਿ ਜੀ ਜਿਹੜਾ ਭਿੰਡਰਾਂਵਾਲਾ ਬੜਾ ਸਾਊ ਆ, ਤੇ ਮਾਫ ਕਰਨਾ ਜੀ, ਲੌਂਗੋਵਾਲ ਬੜਾ ਸਾਊ ਆ ਤੇ ਭਿੰਡਰਾਂਵਾਲਾ ਬੜਾ ਤੱਤਾ ਚੱਲਦਾ। ਤੱਤਾ ਕੌਣ ਚੱਲਿਆ? ਕਤਲੋ ਗਾਰਦ ਦੀ ਸਾਜ਼ਿਸ਼ ਕਿਹਨੇ ਬਣਾਈ? ਗੁਰਚਰਨ ਸਕੱਤਰ ਰੁਪਈਏ ਨੂੰ ਬਚਾਇਆ ਕਿਹਨੇ? ਕਿਉਂ ਨਹੀਂ ਉਹਨੂੰ ਸ਼ਰੇਆਮ ਸਜ਼ਾ ਦਿੱਤੀ ਜਿਹੜੀ ਕਿ ਦੇਣੀ ਚਾਹੀਦੀ ਸੀ? ਪਰ ਸੰਤ ਭਿੰਡਰਾਂਵਾਲੇ ਜਿਹੜੇ ਆ ਉਹ ਤਾਂ ਜੂਨ 84 ਨੂੰ ਸ਼ਹਾਦਤ ਪਾ ਕੇ ਸਦੀ ਦੇ ਮਹਾਨ ਸਿੱਖ ਕਹਿਲਾਏ ਗਏ। ਅੱਜ ਤੱਕ ਲੌਂਗੋਵਾਲ ਜਿਹੜਾ ਹੈ ਆਪਦੇ ਸਾਰੇ ਗੁਣ, ਬਈ ਉਹ ਜੀ ਬੜਾ ਮਿੱਠਾ ਬੋਲਦਾ ਸੀ, ਉਹ ਬੜਾ ਬੀਬਾ ਜਿਹਾ ਸੀ, ਉਹ ਐ ਸੀ, ਉਹ ਸੀ, ਉਹ ਗੁਣਾਂ ਦਾ ਕੀ ਅਚਾਰ ਪਾਉਣਾ। ਅੱਜ ਸਾਨੂੰ ਇਸ ਗੱਲ ਦਾ ਫਖਰ ਹੈ ਕਿ 20 ਅਗਸਤ 1985 ਨੂੰ ਸਿੱਖ ਕੌਮ ਦੇ ਜੁਝਾਰੂਆਂ ਨੇ ਉਹਨੂੰ ਉਹਦੀ ਬਣਦੀ ਕਰਤੂਤ ਦੀ ਸਜ਼ਾ ਦਿੱਤੀ। ਤੇ ਇਹ ਗੱਲ ਅੱਜ ਜਿਹੜੀ ਆਪਾਂ ਛੇੜ ਬੈਠੇ ਆ, ਇਹ ਤੋਂ ਆਪਾਂ ਹੁਣ ਫੇਰ ਮੁੱਖ ਵਿਸ਼ੇ ਵੱਲ ਮੁੜੀਏ ਕਿ ਜਿਹੜਾ ਆਪਾਂ ਗੱਲ ਕਰ ਰਹੇ ਆ ਵੀ ਸੰਵਿਧਾਨ ਵਾਲੀ ਗੱਲ। ਤਾਂ ਭਾਰਤੀ ਸੰਵਿਧਾਨ ਜਿਹਦੇ ਬਾਰੇ ਬਣਾਉਣ ਵਾਲੇ ਡਾਕਟਰ ਅੰਬੇਦਕਰ ਨੇ ਖੁਦ ਕਿਹਾ ਵੀ ਜੇ ਅੱਗ ਲਾ ਕੇ ਸਾੜਨਾ ਹੋਵੇ ਸਭ ਤੋਂ ਪਹਿਲਾਂ ਮੈਂ ਸਾੜੂ, ਉਹਨੂੰ ਸਾੜਨ ਦੀ ਇੱਕ ਵਾਰੀ ਕੰਪੀਟੀਸ਼ਨ 'ਚ ਪਿਆ ਹੋਇਆ ਨੇ ਇਹਨਾਂ ਅਕਾਲੀਆਂ ਨੇ ਵੀ ਖੇਡ ਖੇਡੀ ਸੀ। ਸੰਵਿਧਾਨ ਦੀ ਧਾਰਾ 25(20) ਆ ਜਿਹੜੀ, ਉਹਦੇ ਵਿੱਚ ਸਿੱਖਾਂ ਨੂੰ ਇੱਕ ਤਰੀਕੇ ਨਾਲ ਹਿੰਦੂ ਲਿਖਿਆ ਹੋਇਆ, ਤੇ ਸਿੱਖ ਬੜਾ ਕਲਪਦੇ ਆ ਲੰਮੇ ਅਰਸੇ ਤੋਂ ਕਿ ਸਾਡਾ ਜਿਹੜਾ ਵੱਖਰੀ ਹੋਂਦ ਹਸਤੀ ਦਾ ਕੇਸ ਆ ਉਹ ਡਿਲੀਟ ਹੁੰਦਾ, ਉਹ ਸਾਨੂੰ ਇਹ ਧਾਰਾ 25(20) 'ਚ ਸੋਧ ਹੋਣੀ ਚਾਹੀਦੀ ਹੈ। ਤੇ ਆ ਜਿਹੜੇ ਬਹੁਤੇ ਜ਼ਿਆਦਾ ਇਸ ਸੰਵਿਧਾਨ ਦੇ ਗੁਣ ਜੇ ਗਾਉਂਦੇ ਆ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਇਸ ਸੰਵਿਧਾਨ ਦੇ ਵਿੱਚ ਬੇਅੰਤ ਵਾਰ, ਸੈਂਕੜੇ ਵਾਰ ਸੋਧਾਂ ਹੋ ਚੁੱਕੀਆਂ ਨੇ। ਆਪਦੇ ਮਤਲਬ ਲਈ ਭਾਰਤ ਦੇ ਹਾਕਮਾਂ ਨੇ ਬਹੁ ਗਿਣਤੀ ਹਿੰਦੂਤਵ ਦੇ ਹਿਸਾਬ ਨਾਲ ਬੜੀ ਵਾਰ ਸੋਧਾਂ ਕੀਤੀਆਂ ਨੇ, ਪਰ ਸਿੱਖ ਜਿਹੜੇ ਆ ਜਿਨ੍ਹਾਂ ਨਾਲ ਸੌਹਾਂ ਖਾਧੀਆਂ ਗਈਆਂ, ਪਰਨ ਕੀਤੇ ਗਏ ਕਿ ਭਾਰਤ ਦਾ ਸੰਵਿਧਾਨ ਤੁਹਾਡੀ ਮਰਜ਼ੀ ਬਗੈਰ ਬਣੂਗਾ ਹੀ ਨਹੀਂ, ਜਿਹੜਾ ਬਣਿਆ ਉਹ ਤਾਂ ਮਨਜ਼ੂਰ ਚਲੋ ਸਿੱਖਾਂ ਨੇ ਕੀਤਾ ਨਹੀਂ, ਜੇ ਥੋਪ ਹੀ ਦਿੱਤਾ ਤੇ ਹੁਣ ਸਿੱਖ ਕਹਿੰਦੇ ਆ ਕਿ ਇਹਦੇ 'ਚ ਸਾਨੂੰ ਹਿੰਦੂ ਲਿਖਿਆ ਹੋਇਆ। ਇੱਕ ਸੋਧ ਜਿਹੜੀ ਆ ਇਸ ਗੱਲ ਲਈ ਅੱਜ ਤੱਕ ਨਾ ਕੀਤੀ ਆ ਤੇ ਨਾ ਕੋਈ ਗਾਹਾਂ ਆਸਾਰ ਆ। ਆ ਜਿਹੜਾ ਧਰਮ ਯੁੱਧ ਮੋਰਚਾ 1982-83 ਵਾਲਾ, ਇਹ ਵੀ ਇੱਕ ਮੰਗ ਰਹੀ ਆ ਸੰਵਿਧਾਨ ਦੀ ਧਾਰਾ 25(20) ਤੋਂ 25(20) ਆ ਜਿਹੜੀ, ਉਹਨੂੰ ਸਾੜਨ ਦਾ ਇੱਕ ਵਾਰੀ ਭਾਰਤੀ ਸੰਵਿਧਾਨ ਦੀ ਧਾਰਾ 25(20) ਨੂੰ ਸਾੜਨ ਦਾ ਪ੍ਰੋਗਰਾਮ ਜਿਹੜਾ ਸੀ ਉਹ ਇਹਨਾਂ ਅਕਾਲੀ ਭਰਾਵਾਂ ਨੇ ਬਣਾ ਲਿਆ। ਬੜਾ ਡਰਾਮਾ ਕੀਤਾ ਜੀ, ਫਲਾਨਾ ਬਾਦਲ ਕਹਿੰਦੇ ਜੀ ਟਰੱਕ ਡਰਾਈਵਰ ਬਣ ਗਿਆ, ਫਲਾਨਾ ਟਰੈਕਟਰ ਬਣ ਗਿਆ, ਦਿੱਲੀ ਪਹੁੰਚੇ, ਚਲੋ ਜੀ ਇਹਨਾਂ ਨੇ ਉੱਥੇ ਆਪਦੀ ਪੂਰੀ ਕਾਰਵਾਈ ਪਾ ਲਈ ਵੀ ਅਸੀਂ ਸੰਵਿਧਾਨ ਸਾੜਤਾ। ਮੁੜ ਕੇ ਕਹਿਤਾ ਜੀ ਅਸੀਂ ਹਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਹੋਰਨਾਂ ਥਾਵਾਂ ਤੇ ਵੀ ਸਾੜਾਂਗੇ। ਹੁਣ ਇਸ ਦਾ ਫਾਇਦਾ ਜਾਂ ਨੁਕਸਾਨ ਕੀ ਹੋਇਆ ਇਹ ਤਾਂ ਸਾਨੂੰ ਪਤਾ ਨਹੀਂ, ਪਰ ਜੇਕਰ ਵਾਕਿਆ ਹੀ ਇਸ ਸੰਵਿਧਾਨ ਤੋਂ ਇੰਨੇ ਦੁਖੀ ਆ, ਫਿਰ ਉਸ ਸੰਵਿਧਾਨ ਦੇ ਅਧੀਨ ਚੋਣਾਂ ਲੜ ਕੇ MLA MP ਬਣ ਕੇ ਸਰਕਾਰਾਂ ਕਾਹਤੋਂ ਬਣਾਉਂਦੇ ਹੋ? ਜੇ ਉਹ ਸੰਵਿਧਾਨ ਅਕਾਲੀਆਂ ਨੂੰ ਮਨਜ਼ੂਰ ਨਹੀਂ ਤਾਂ ਫਿਰ ਜਿਵੇਂ ਉੱਥੇ ਧਾਰਾ 25(20) ਸਾੜੀ ਸੀ, ਫਿਰ ਤਾਂ ਇਹ ਹੋਣਾ ਚਾਹੀਦਾ ਹੈ ਕਿ ਜੇਕਰ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਦੀ ਤੁਹਾਨੂੰ ਇੰਨੀ ਫਿਕਰ ਆ, ਫਿਰ ਤਾਂ ਹੁਣ ਆ ਜਿਵੇਂ ਰਫੜ ਪਿਆ ਹੋਇਆ ਇਸ ਵੇਲੇ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਹੁਣ ਚੀਕਾਂ ਜਿਹੀਆਂ ਮਾਰ-ਮਾਰ ਕੇ ਦੱਸ ਰਹੇ ਨੇ ਕਿ ਅਸੀਂ ਲੋਕਾਂ ਦੇ ਭਾਵ ਜਾਣਨ ਲਈ ਅਸੀਂ ਇੱਕ ਕਮੇਟੀ ਬਣਾਤੀ ਆ ਜਿਹੜੀ ਸਿੱਖਾਂ ਨੂੰ ਪੁੱਛੂਗੀ, ਲੋਕਾਂ ਨੂੰ ਪੁੱਛੂਗੀ ਕਿ ਸਾਡੇ ਤੋਂ ਕੀ ਗਲਤੀ ਹੋਈ ਆ, ਜਿਹੜਾ ਸਾਡਾ 21 MLA ਜਿੱਤਿਆ ਸਾਡੇ ਖਿਲਾਫ ਕਿਉਂ ਹੋਇਆ। ਤਾਂ ਭਾਈ ਐਡੀ ਕਿਹੜੀ ਗੱਲ ਆ, ਹੁਣ ਪ੍ਰੋਗਰਾਮ ਦੇ ਦਿਓ ਜਿਹੜਾ ਤੁਹਾਡੇ ਉਦੋਂ ਲੌਂਗੋਵਾਲ ਉਹਨਾਂ ਨੇ ਦਿੱਤਾ ਸੀਗਾ ਤੇ ਵੱਡੇ ਬਾਦਲ ਨੇ ਜਾ ਕੇ ਦਿੱਲੀ ਸਾੜੀ ਸੀ ਸੰਵਿਧਾਨ ਦੀ ਧਾਰਾ 25(20), ਤੇ ਨਾਲੇ ਪਤਾ ਲੱਗ ਜਾਊਗਾ ਵੀ ਕਿੱਥੇ ਖੜੇ ਹੋ ਸਿੱਖਾਂ ਦੇ ਮਸਲਿਆਂ 'ਚ। ਇੱਥੇ ਦੇ ਦਿਓ ਪ੍ਰੋਗਰਾਮ ਵੀ ਹਰ ਐਤਵਾਰ ਨੂੰ ਪਹਿਲਾ ਪ੍ਰੋਗਰਾਮ ਰੱਖੋ ਵੱਡਾ ਵੀ ਅਕਾਲ ਤਖਤ ਸਾਹਿਬ ਤੋਂ ਨਿਕਲਾਂਗੇ ਤੇ ਦਰਬਾਰ ਸਾਹਿਬ ਤੋਂ ਬਾਹਰ ਨਿਕਲ ਕੇ ਜਿੰਨੀ ਸਾਡੀ ਲੀਡਰਸ਼ਿਪ ਆ ਵੀ ਉਹ ਸੰਵਿਧਾਨ ਜਿਹੜਾ ਹੈਗਾ ਉਹਦੀ ਧਾਰਾ 25(2)(20) ਉਹਦਾ ਅਸੀਂ ਉਹਨੂੰ ਸਾੜਾਂਗੇ। ਫਿਰ ਉਸ ਤੋਂ ਬਾਅਦ ਵਿੱਚ ਹਰੇਕ ਐਤਵਾਰ ਦਾ ਜਾਂ ਹਰ ਰੋਜ਼ ਦਾ ਕੋਈ ਪ੍ਰੋਗਰਾਮ ਦੇ ਦਿਓ ਕਿ ਇੱਥੇ ਇੰਨੀ ਤਰੀਕ ਨੂੰ, ਇੱਥੇ ਇੰਨੀ ਤਰੀਕ ਨੂੰ, ਜਿਹੜਾ ਸੰਵਿਧਾਨ ਸਿੱਖਾਂ ਦੀ ਹੋਂਦ ਹਸਤੀ ਨੂੰ ਇਨਕਾਰੀ ਆ ਉਹਦੀਆਂ ਧਾਰਾਵਾਂ ਸਾੜਨੀਆਂ ਚਾਹੀਦੀਆਂ ਨੇ।
ਤੇ ਜੇ ਉਦੋਂ ਸਾੜੀਆਂ ਸੀ ਫਿਰ ਹੁਣ ਵੀ ਸਾੜੋ। ਪਰ ਉਹ ਸਾੜਨ ਦਾ ਮਤਲਬ ਤਾਂ ਇਕੱਲਾ ਇੰਨਾ ਕੁ ਸੀ ਕਿ ਸੰਤ ਭਿੰਡਰਾਂ ਵਾਲਿਆਂ ਦੇ ਮੁਕਾਬਲੇ ਉੱਤੇ ਆਪਦੇ ਆਪ ਨੂੰ ਵੱਧ ਤਿੱਖੇ ਹੋ ਕੇ ਦਿਖਾਉਣਾ। ਉਹ ਚੀਜ਼ ਦੇ ਵਿੱਚ ਕੋਈ ਭਾਵ ਅਰਥ ਨਹੀਂ ਸੀ। ਉਹ ਸਿਰਫ ਇੱਕ ਕੰਪੀਟੀਸ਼ਨ 'ਚ ਪੈ ਕੇ, ਮੁਕਾਬਲੇਬਾਜ਼ੀ 'ਚ ਪੈ ਕੇ ਹਰਕਤ ਕੀਤੀ ਗਈ ਸੀ। ਖੈਰ, ਜਿਹੜੇ ਸੰਵਿਧਾਨ ਦੀਆਂ ਗੱਲਾਂ ਅੱਜ ਸਾਨੂੰ ਕਰਕੇ ਪੰਜਾਬ ਦਾ ਮੁੱਖ ਮੰਤਰੀ ਗੁਣ ਗਾ ਰਿਹਾ, ਉਸ ਸੰਵਿਧਾਨ ਦੇ ਅਧੀਨ ਜਿਹੜਾ ਸਿਸਟਮ ਚੱਲ ਰਿਹਾ, ਉਹਦੇ ਤੋਂ ਪੰਥ ਨੇ, ਪੰਜਾਬ ਨੇ ਖੱਟਿਆ ਕੀ ਆ? 1950 ਤੋਂ ਅੱਜ ਤੱਕਰ ਜਿਹੜੀ ਸਾਡੀ ਲੁੱਟ ਖਸੁੱਟ ਹੋਈ ਆ, ਜੋ ਸਾਨੂੰ ਨੁਕਸਾਨ ਹੋਇਆ, ਉਹ ਇਸੇ ਕਨਸਟੀਟਿਊਸ਼ਨ ਦੇ ਅਧੀਨ ਹੋਇਆ। ਇਹ ਸੰਵਿਧਾਨ ਸਿੱਖਾਂ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਿਆ। ਉਲਟਾ ਇਹ ਸੰਵਿਧਾਨ ਜਿਹੜਾ ਸਿੱਖਾਂ ਨੂੰ ਹਿੰਦੂ ਕਹਿੰਦਾ, ਇਹ ਸੰਵਿਧਾਨ ਸਾਡੇ ਉੱਤੇ ਜਬਰੀ ਥੋਪਿਆ ਹੋਇਆ ਤੇ ਕਹਿੰਦੇ ਜੀ ਇਹ ਸੰਵਿਧਾਨ ਨੂੰ ਫਲਾਨਾ ਬਦਲ ਨੂੰ ਫਿਰਦਾ, ਫਲਾਨਾ ਇਹਦੇ ਹਿੱਤਾਂ ਦਾ ਨੁਕਸਾਨ ਕਰਦਾ, ਤੇ ਪੰਜਾਬ ਦੇ ਲੋਕਾਂ ਨੂੰ ਪੰਪ ਦਿੱਤਾ ਜਾ ਰਿਹਾ ਕਿ ਸੰਵਿਧਾਨ ਦੀ ਰਾਖੀ ਲਈ ਆਪਾਂ ਲੜੀਏ। ਭਾਈ, ਜਿਹੜਾ ਸੰਵਿਧਾਨ ਅਸੀਂ ਮਨਜ਼ੂਰੀ ਨਹੀਂ ਕੀਤਾ, ਅਸੀਂ ਉਹਦੀ ਰਾਖੀ ਲਈ ਕਿਉਂ ਲੜਾਂਗੇ? ਜਿਹੜਾ ਸੰਵਿਧਾਨ ਸਿੱਖਾਂ ਨੂੰ ਹਿੰਦੂ ਕਹਿੰਦਾ, ਉਹਦੇ ਬਾਰੇ ਕੋਈ ਹੋਰ ਉਹਦਾ ਨੁਕਸਾਨ ਕਰਦਾ ਜਾਂ ਨਹੀਂ ਕਰਦਾ, ਜਿਨ੍ਹਾਂ ਨੇ ਫਾਇਦੇ ਲਏ ਆ, ਜਿਨ੍ਹਾਂ ਨੇ ਇਹ ਸੰਵਿਧਾਨ ਤੋਂ ਮੌਜਾਂ ਲਈਆਂ ਨੇ, ਉਹਨਾਂ ਦਾ ਹੱਕ ਬਣਦਾ। ਜਿਨ੍ਹਾਂ ਨੂੰ ਇਹ ਸੰਵਿਧਾਨ ਡੰਗ ਰਿਹਾ, ਉਹਨਾਂ ਲਈ ਇਹ ਸੰਵਿਧਾਨ ਕੀ ਅਰਥ ਰੱਖ ਸਕਦਾ? ਸੋ ਇਸ ਮੌਕੇ ਸਾਨੂੰ ਉਹ ਸਾਰੀ ਦਾਸਤਾਨ ਚੇਤੇ ਆ ਰਹੀ ਆ ਕਿ ਕਿਵੇਂ ਸਾਡੇ ਨਾਲ ਵਾਅਦੇ ਕੀਤੇ ਗਏ, ਕਿਵੇਂ ਤੋੜੇ ਗਏ। ਇਹ ਸੰਵਿਧਾਨ ਸਾਡੇ ਖਿਲਾਫ ਭੁਗਤੇ। ਕਹਿੰਦੇ ਜੀ ਸਾਰੇ ਭਾਰਤ ਦੇ ਬੋਲੀਆਂ ਦੇ ਆਧਾਰ ਤੇ ਸੂਬੇ ਬਣਾਉਣੇ ਆ, ਪੰਜਾਬੀ ਬੋਲੀ ਦੇ ਆਧਾਰ ਤੇ ਸੂਬਾ ਬਣਾਉਣ ਤੋਂ ਇਨਕਾਰ ਕਰਤਾ। ਬਾਕੀਆਂ ਬੋਲੀਆਂ ਦੇ ਆਧਾਰ ਤੇ ਸੂਬੇ ਆਪਣੇ ਆਪ ਹੀ ਬਣ ਗਏ। ਹਿਮਾਚਲ ਤੇ ਹਰਿਆਣਾ ਉਹੀ ਬਣ ਗਏ ਬਿਨਾਂ ਕਿਸੇ ਗੱਲ ਤੋਂ। ਤੇ ਪੰਜਾਬ ਦੇ ਪੰਜਾਬੀ ਬੋਲੀ ਦੇ ਆਧਾਰ ਤੇ ਸੂਬਾ ਬਣਨਾ ਸੀ ਤਾਂ ਇੱਥੇ ਸਾਨੂੰ ਉਹ ਕੁਝ ਕਰਨਾ ਪਿਆ। ਉਹ ਕਈ ਸਾਲ ਜਿਹੜੇ ਆ ਸਾਡੇ ਇਸੇ ਗੱਲ ਤੇ ਪੰਜਾਬ ਦੀ ਜਵਾਨੀ ਦੇ ਲੋਕਾਂ ਦੇ ਪੰਥ ਦੇ ਲੱਗੇ, ਫੇਰ ਕਿਤੇ ਉਹ ਪੰਜਾਬੀ ਬੋਲੀ ਦੇ ਆਧਾਰ ਤੇ ਲੂਲਾ ਲੰਗੜਾ ਜਿਹਾ ਸੂਬਾ ਬਣਾਤਾ, ਜਿਹਦੇ ਕਹਿੰਦੇ ਹਾਂ ਹੈ ਤਾਂ ਚੰਡੀਗੜ੍ਹ ਪੰਜਾਬ ਦਾ, ਪਰ ਗਾਹਾਂ ਦੇਵਾਂਗੇ, ਹੁਣ ਉਹ ਤੋਂ ਹੀ ਮੁੱਕਰ ਗਏ। ਫਿਰ ਕਹਿੰਦੇ ਜੀ ਪੰਜਾਬੀ ਬੋਲਦੇ ਇਲਾਕੇ ਹੈਗੇ ਆ, ਪਰ ਆਪਾਂ ਨਿਸ਼ਾਨਦੇਹੀ ਕਰਕੇ ਦੇਵਾਂਗੇ, ਹੁਣ ਉਹ ਤੋਂ ਵੀ ਮੁੱਕਰ ਗਏ। ਫਿਰ ਕਹਿੰਦੇ ਪੰਜਾਬ ਦੇ ਦਰਿਆਈ ਪਾਣੀਆਂ ਉੱਤੇ ਪੰਜਾਬ ਦਾ ਹੀ ਹੱਕ ਆ, ਪਰ ਹਜੇ ਠਹਿਰ ਕੇ ਦੇਵਾਂਗੇ, ਉਹ ਤੋਂ ਵੀ ਮੁੱਕਰ ਗਏ। ਫਿਰ ਕਹਿੰਦੇ ਭਾਖੜਾ ਬਿਆਸ ਮੇਲੇ ਮੋੜ ਤੋਂ ਜਿਹੜੀ ਬਿਜਲੀ ਪੈਦਾ ਹੁੰਦੀ ਹੈ ਭਾਖੜੇ ਤੋਂ, ਉਹ ਤੇ ਪੰਜਾਬ ਦਾ ਹੱਕ ਆ, ਪਰ ਠਹਿਰ ਕੇ ਦੇਵਾਂਗੇ, ਉਹ ਤੋਂ ਵੀ ਮੁੱਕਰ ਗਏ। ਸੋ ਹਰ ਗੱਲ ਤੋਂ ਜਿਹੜੇ ਮੁੱਕਰੇ, ਉਸ ਮੁਲਕ ਤੋਂ, ਉਸ ਸਿਸਟਮ ਤੋਂ ਤੁਸੀਂ ਕੀ ਆਸ ਰੱਖੀਏ ਜੀ? ਕਿਹੜੀ ਆਸ ਰੱਖੀਏ? ਤੇ 1950 ਤੋਂ ਲੈ ਕੇ ਅੱਜ ਤੱਕ ਇਸ ਸੰਵਿਧਾਨ ਨੇ ਸਿੱਖਾਂ ਨੂੰ ਜਿੰਨਾ ਜਲੀਲ ਕੀਤਾ, 1986 ਦਾ 26 ਜਨਵਰੀ ਵਾਲਾ ਸਰਦਾਰ ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸੀ, ਉਹ ਪੋਸਟਰ ਛਾਪੀ ਬੈਠਾ ਵੀ ਕੱਲ ਨੂੰ ਬਾਦਲ ਉਹਨੇ ਰਾਜੀਵ ਗਾਂਧੀ ਨੇ ਸਾਨੂੰ ਦੇ ਦੇਣਾ ਹੈਗਾ ਜੀ ਪੰਜਾਬ ਨੂੰ ਚੰਡੀਗੜ੍ਹ ਦੇ ਦੇਣ। ਤੇ ਚੰਡੀਗੜ੍ਹ ਅਨੇਕਾਂ ਵਾਰ ਪੰਜਾਬ ਨੂੰ ਦੇ ਦਿੱਤਾ ਗਿਆ ਕਾਗਜ਼ਾਂ 'ਚ, ਮਿਲਿਆ ਅੱਜ ਤੱਕ ਨਾ ਗਾਹਾਂ ਮਿਲਣਾ। ਆ ਸਾਡੇ ਪੰਜਾਬ ਦੇ ਸਿੱਖ ਨੌਜਵਾਨਾਂ ਨੇ ਜਨਵਰੀ ਮਹੀਨੇ ਦੇ ਵਿੱਚ ਇੱਕ ਮਾਰਚ ਕੱਢਿਆ ਫਤਿਹਗੜ੍ਹ ਸਾਹਿਬ ਤੋਂ 11 ਜਨਵਰੀ ਨੂੰ, ਲੈ ਕੇ ਗਏ ਗਵਰਨਰ ਦੀ ਕੋਠੀ ਤੱਕ, ਤੇ ਗਵਰਨਰ ਸਾਹਿਬ ਨੇ ਪੂਰਾ ਪੰਪ ਮਾਰਤਾ। ਸਾਡੇ ਬੰਦੇ ਪੂਰੇ ਖੁਸ਼ ਹੋ ਗਏ ਕਿ ਲਓ ਜੀ ਕਮਾਲ ਹੋਣ ਲੱਗੀ ਆ, ਜਿਹੜਾ ਕਿ ਨਗਰਬੰਦ ਸਿੰਘਾਂ ਦੀਆਂ ਰਿਹਾਈਆਂ ਹੋਣ ਲੱਗੀਆਂ। ਦਸੰਬਰ ਮਹੀਨੇ ਦੇ ਵਿੱਚ ਪੂਰਾ ਇੱਕ ਭਾਰਤੀ ਮੀਡੀਆ ਨੇ, ਖੁਫੀਆ ਏਜੰਸੀਆਂ ਨੇ ਤੇ ਮੋਦੀ ਦੇ ਦਲਾਲਾਂ ਨੇ ਪੰਥਕ ਸਫਾਂ ਦੇ ਵਿੱਚ ਰੌਲਾ ਪਾਤਾ। ਬੜੇ ਲੋਕ ਮਿਲੇ ਕਿ ਜੀ ਬਸ ਮਾੜਾ ਜਿਹਾ ਇੱਕ ਮੈਮੋਰੰਡਮ ਦੇਣ ਦੀ ਲੋੜ ਆ, ਮੋਦੀ ਤਾਂ ਤਿਆਰ ਬੈਠਾ ਭੁੱਲਰ ਸਾਹਿਬ ਨੂੰ ਛੱਡਣ ਨੂੰ, ਹਵਾਰਾ ਸਾਹਿਬ ਨੂੰ ਛੱਡਣ ਨੂੰ। ਤੇ ਆ ਜਿਹੜੇ ਸਾਡੇ ਬੇਅੰਤ ਸਿੰਘ ਕਾਂਡ ਵਾਲੇ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਵੀ ਇਹਨਾਂ ਨੂੰ ਸਕਿੰਟ ਲੱਗਣਾ, ਬਸ ਥੋੜੀ ਜਿਹੀ ਆਪਾਂ ਮੈਮੋਰੰਡਮ ਦੇਣੇ। ਇੱਥੇ ਸਾਡੇ ਪੰਥ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਲੱਗਦਾ ਕਿ ਮਸਾ ਫੋਟੋ ਖਿਚਾਉਣ ਦਾ ਮੌਕਾ ਮਿਲਿਆ, ਗਏ ਭੱਜੇ ਦਿੱਲੀ ਨੂੰ, ਪੂਰਾ ਮਾਹੌਲ ਬਣਾਤਾ ਕਿ ਬਸ ਜੀ ਜਿੱਦਣ ਮੋਦੀ ਨੇ ਪੰਜਾਬ ਆਉਣਾ ਉਦੋਂ ਐਲਾਨ ਕਰ ਦੇਣਾ ਐਲਾਨ। ਹਾਲਾਂਕਿ 550 ਸਾਲਾਂ ਜਦੋਂ ਪ੍ਰਕਾਸ਼ ਪੁਰਬ ਸੀ ਗੁਰੂ ਨਾਨਕ ਪਾਤਸ਼ਾਹ ਦਾ, ਉਦੋਂ ਹੋ ਚੁੱਕਿਆ। ਹੁੰਦਾ ਤਾਂ ਇਹ ਆ ਕਿ ਜਦੋਂ ਗਵਰਨਮੈਂਟ ਆਫ ਇੰਡੀਆ ਨੇ, ਮੋਦੀ ਸਰਕਾਰ ਨੇ ਅਨਾਉਂਸ ਕਰਤਾ, ਐਲਾਨ ਕਰਤਾ, ਫਿਰ ਰਿਹਾਈਆਂ ਹੋਣ।
ਪਰ ਉਹ ਹੋਰ ਕਿਸੇ ਗੱਲ 'ਚ ਤਾਂ ਹੋ ਸਕਦਾ, ਜੇ ਕਿਸੇ ਬੁੱਚੜ ਤੇ ਜ਼ਾਲਮ ਪੁਲਸੀਏ ਦੀ ਰਿਹਾਈ ਕਰਨੀ ਹੋਵੇ ਫਿਰ ਤਾਂ ਹੋ ਸਕਦੀ ਆ। ਪਰ ਸਿੱਖਾਂ ਬਾਰੇ ਕੀ ਆ, ਕਮਿਸ਼ਨ ਬਣਾ ਦਿਓ, ਕੋਈ ਚੱਕਰ ਜਿਹਾ ਪਾ ਦਿਓ। ਪ੍ਰੋਫੈਸਰ ਭੁੱਲਰ ਦਾ ਮਾਮਲਾ ਵੀ ਅਸੀਂ ਫਸਾਤਾ, ਅਸੀਂ ਬਾਕੀਆਂ ਦੇ ਫਸਾਤੇ, ਅੱਜ ਤੱਕ ਰਿਹਾਈਆਂ ਹੋਈਆਂ ਨਹੀਂ। 11 ਜਨਵਰੀ ਨੂੰ ਵੀ ਇਦਾਂ ਦੇ ਮਾਹੌਲ ਦੇ ਵਿੱਚ, ਜਦੋਂ ਕਿ ਸਾਰਿਆਂ ਨੂੰ ਲੱਗਦਾ ਸੀ ਕਿ ਬੜੀ ਜਲਦੀ ਜਿਹੜਾ ਹੈ ਮੋਦੀ ਸਰਕਾਰ ਸਿੰਘਾਂ ਨੂੰ ਛੱਡਣਾ ਚਾਹੁੰਦੀ ਆ, ਥੋੜਾ ਜਿਹਾ ਮਾਹੌਲ ਤਾਂ ਬਣੇ ਤਾਂ ਕਿ ਲੋਕ ਜਿਹੜੇ ਆ ਉਹ ਕਹਿਣ ਕਿ ਦੇਖੋ ਜੀ, ਜੇਕਰ ਲੋਕਾਂ ਨੇ ਮੰਗ ਕੀਤੀ ਹੈ ਤਾਂ ਇਹਨਾਂ ਨੇ ਮੰਗ ਪੂਰੀ ਕਰਤੀ ਹੈ ਮੋਦੀ ਸਰਕਾਰ ਨੇ। ਇਸ ਹਿਸਾਬ ਕਿਤਾਬ ਦੇ ਵਿੱਚ ਬੜੇ ਲੋਕ ਖੁਸ਼, ਸੰਗਤਾਂ ਨੂੰ ਚੇਤੇ ਹੋਣਾ, ਜਿਹੜੇ ਸਰੋਤੇ ਆ, ਕਿ ਉਦੋਂ ਐਡਵੋਕੇਟ ਅਮਰ ਸਿੰਘ ਚਾਹਲ ਤੇ ਭਾਈ ਸੰਦੀਪ ਸਿੰਘ, ਜਿਨ੍ਹਾਂ ਨੂੰ ਦੀਪ ਸਿੱਧੂ ਦੇ ਕਰਕੇ ਜ਼ਿਆਦਾ ਦੁਨੀਆ ਪਛਾਣਦੀ ਆ, ਉਹ ਵੀ ਵਕੀਲ ਭਰਾ ਸੀ, ਫਿਲਮਾਂ ਦੇ ਵਿੱਚ ਵੀ ਗਿਆ, ਪੰਥਕ ਤੌਰ ਤੇ ਵੀ ਸੇਵਾ ਕੀਤੀ। ਇਹ ਉਦੋਂ ਗਵਰਨਰ ਸਾਹਿਬ ਨੂੰ ਜਦੋਂ ਮਿਲਣ ਗਏ ਆ, ਸਾਰੇ ਜਾਣੇ ਨਾਲ ਗਏ ਆ, ਔਰ ਪੂਰਾ ਪੁਖਤਾ ਤਰੀਕੇ ਨਾਲ ਇਹਨਾਂ ਨੇ ਕੇਸ ਰੱਖਿਆ, ਜਿਹਦੀ ਕਰਕੇ ਗਵਰਨਰ ਨੂੰ ਇਹ ਕਹਿਣਾ ਪਿਆ ਕਿ ਜਿਹੜੇ ਆ ਬੰਦੇ, ਇਹਨਾਂ ਤੋਂ ਮੈਂ ਛੱਡ ਸਕਦਾ ਜਿਹਨਾਂ ਦੀ ਉਮਰ 25 ਸਾਲ ਤੋਂ ਵੱਧ, ਜਿਨ੍ਹਾਂ ਦੀ ਉਮਰ ਕੈਦ 25 ਸਾਲ ਤੋਂ ਵੱਧ ਹੋ ਚੁੱਕੀ ਆ, ਉਹ ਮੈਨੂੰ ਤੁਸੀਂ ਬਣਾ ਕੇ ਦਿਓ। ਤੋਂ ਇਹਨਾਂ ਨੇ ਕਾਗਜ਼ ਪੱਤਰ ਥੋੜੇ ਦਿਨਾਂ ਬਾਅਦ, 4-5 ਦਿਨ ਬਾਅਦ ਹੀ ਬਣਾ ਕੇ ਉਹਨੂੰ ਸਾਰੀ ਫਾਈਲਾਂ ਦੇ ਦਿੱਤੀਆਂ। ਉਡੀਕਣ ਲੱਗੇ ਕਿ ਜੀ ਬਸ, ਕਿਉਂਕਿ ਭਾਰਤੀ ਸੰਵਿਧਾਨ, ਗਵਰਨਰ, ਅਸੈਂਬਲੀ, ਪਾਰਲੀਮੈਂਟ, ਅਦਾਲਤਾਂ, ਇਹਨਾਂ ਤੇ ਬੜਾ ਯਕੀਨ ਹੋ ਜਾਂਦਾ ਲੋਕਾਂ ਨੂੰ। ਉਡੀਕਦੇ ਰਹੇ, ਆਖਰ ਟਾਈਮ ਲੈ ਕੇ ਗਵਰਨਰ ਤੋਂ ਅੱਜ ਬਾਪੂ ਗੁਰਚਰਨ ਸਿੰਘ, ਜਿਹੜੇ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਦੇ ਥਾਂ ਤੇ ਆ, ਤੇ ਐਡਵੋਕੇਟ ਅਮਰ ਸਿੰਘ ਚਾਹਲ ਤੇ ਹੋਰ ਗੁਰਸਿੱਖ ਪਿਆਰੇ ਗਵਰਨਰ ਨੂੰ ਮਿਲ ਕੇ ਆਏ ਆ। ਤੇ ਗਵਰਨਰ ਕਹਿੰਦਾ ਜੀ ਮੇਰੇ ਹੱਥ ਖੜੇ ਨੇ, ਮੇਰੇ ਅਧਿਕਾਰ ਖੇਤਰ ਵਿੱਚ ਹੀ ਨਹੀਂ ਆਉਂਦਾ। ਉਦੋਂ ਅਧਿਕਾਰ ਖੇਤਰ ਚ ਆਉਂਦਾ ਸੀ ਜਿਹੜਾ ਅੱਜ ਨਿਕਲ ਗਿਆ। ਗੱਲ ਤਾਂ ਇਹ ਹੈ ਕਿ ਜਦੋਂ ਨੀਤ ਹੋਵੇ ਉਦੋਂ ਮੋਦੀ ਸਰਕਾਰ ਨੇ ਸਿੱਧਾ ਅਨਾਉਂਸ ਕਰਨਾ ਤੇ ਸਿੰਘਾਂ ਨੇ ਬਾਹਰ ਆ ਜਾਣਾ। ਹੁਣ ਜਦੋਂ ਨੀਤ ਨਹੀਂ ਹੈ, ਫਿਰ ਸਿੱਖਾਂ ਦਾ ਜਲੂਸ ਕੱਢਿਆ ਜਾ ਰਿਹਾ, ਸਿੱਖਾਂ ਨੂੰ ਜਲੀਲ ਕੀਤਾ ਜਾ ਰਿਹਾ ਕਿ ਆਹ ਫਿਰਦੇ ਆ ਤੁਰੇ, ਜਿਹੜੇ ਕਹਿੰਦੇ ਸੀ ਖਾਲਿਸਤਾਨ ਲੈਣਾ, ਆ ਲਿਲਕੜੀਆਂ ਲੈਂਦੇ ਫਿਰਦੇ ਆ, ਕਦੇ ਮੋਦੀ ਕੋਲੇ ਜਾ ਖੜਦੇ ਆ, ਕਦੇ ਗਵਰਨਰ ਕੋਲੇ ਜਾ ਖੜਦੇ ਆ। ਤੋਂ ਇਸ ਤਰੀਕੇ ਨਾਲ ਜਿਹੜਾ ਸਾਡੇ ਪੰਥਕ ਸਫਾਂ ਦੇ ਵਿੱਚ ਹਾਲ ਹੁੰਦਾ, ਉਹਦੀ ਵੀ ਚਰਚਾ ਅੱਜ ਕਰਨੀ ਚਾਹਾਂਗਾ। ਜਿਨ੍ਹਾਂ ਦਿਨਾਂ ਦੇ ਵਿੱਚ ਮੋਦੀ ਇੱਥੋਂ ਮੁੜ ਕੇ ਗਿਆ, ਜਦੋਂ ਉਹਨੇ ਦੇਖਿਆ ਕੱਟ-ਕੁੱਟ ਤਾਂ ਹੋਇਆ ਨਹੀਂ, ਜਦੋਂ ਇਕੱਠ ਨਾ ਹੋਇਆ ਤੇ ਬਠਿੰਡੇ ਜਾ ਕੇ ਭਗਾਈ ਜੀ ਮਾਰਤੀ, ਬਈ ਜੀ ਆਪਦੇ ਮੁੱਖ ਮੰਤਰੀ ਨੂੰ ਕਹਿ ਦਿਓ ਮੈਂ ਜਾਨ ਬਚਾ ਕੇ ਨਿਕਲ ਚੱਲਿਆ। ਜਿਵੇਂ ਇੱਥੇ AK-47 ਦਾ ਮੀਂਹ ਵਰ ਗਿਆ ਹੋਵੇ, ਉਹਦੇ ਉੱਤੇ ਕੋਈ ਬੰਬ ਨਹੀਂ, ਕਿਸੇ ਨੇ ਇੱਟ ਰੋੜਾ ਨਹੀਂ ਮਾਰਿਆ, ਕੋਈ ਨਾਰਾ ਜਕਾਰਾ ਨਹੀਂ ਮਾਰਿਆ, ਤੇ ਉੱਥੋਂ ਜਾਣ ਲੱਗੇ ਨੇ ਭਗਾਈ ਜੀ ਮਾਰਤੀ, ਚਲੇ ਗਏ। ਉਸ ਤੋਂ ਬਾਅਦ ਵਿੱਚ ਸਾਡੇ ਸਿੱਖ ਸੰਘਰਸ਼ ਨਾਲ ਸੰਬੰਧਿਤ ਕੁਝ ਇਹੋ ਜਿਹੇ ਵੀਰ ਨੇ ਜਿਨ੍ਹਾਂ ਨੂੰ ਲੱਗਦਾ ਸੀਗਾ ਕਿ ਇਹ ਤਾਂ ਜੀ ਬਸ ਕੰਮ ਹੋਇਆ ਪਿਆ, ਜਿਹੜੇ ਆ ਪੰਥਕ ਸੋਚ ਵਾਲੇ ਬੰਦੇ ਵਿਰੋਧ ਕਰਦੇ ਆ ਪੰਜਾਬ ਦੇ ਮੋਦੀ ਦਾ, ਇਹਨਾਂ ਕਰਕੇ ਕੰਮ ਖਰਾਬ ਹੋ ਗਿਆ। ਉਸ ਵੀਰ ਨੇ ਬੜੇ ਸਾੜਵੇਂ ਜਿਹੇ ਸ਼ਬਦ ਲਿਖੇ ਕਿ ਇਹਨਾਂ ਕਰਕੇ ਸਾਡੇ ਸਿੰਘ ਜੇਲ੍ਹਾਂ 'ਚ ਬੈਠੇ ਆ, ਨਹੀਂ ਅੱਜ ਮੋਦੀ ਨੇ ਛੱਡ ਜਾਣੇ ਸੀ। ਅੱਜ ਉਸ ਗੱਲ ਦਾ ਜਵਾਬ ਪੰਥ ਉਸ ਵੀਰ ਨੂੰ ਦੇਣ ਜੋਗਾ ਹੈਗਾ। ਅੱਜ ਜਦੋਂ ਗਵਰਨਰ ਨੇ ਟਕਾ ਕੇ ਕਹਿਤਾ ਨਾ ਕਿ ਮੇਰੇ ਅਧਿਕਾਰ ਖੇਤਰ 'ਚ ਹੀ ਨਹੀਂ, ਅੱਜ ਉਹਨੂੰ ਸਮਝ ਲੱਗ ਜਾਣੀ ਚਾਹੀਦੀ ਆ ਕਿ ਜੇਕਰ ਇਹਨਾਂ ਨੇ ਸਿੰਘ ਛੱਡਣੇ ਹੋਣ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ। ਕਹਿੰਦੇ ਕਹਾਉਂਦੇ ਵੱਡੇ ਵੱਡੇ ਕਤਲੇਆਮ ਦੇ ਦੋਸ਼ੀਆਂ ਨੂੰ ਛੱਡ ਸਕਦੇ ਆ, ਬੁੱਚੜ ਪੁਲਸੀਆਂ ਨੂੰ ਛੱਡ ਸਕਦੇ ਆ, ਉਹਨਾਂ ਨੂੰ ਅਦਾਲਤਾਂ ਨੇ 10-10, 20-20 ਸਾਲ ਦੀ ਸਜ਼ਾ ਸੁਣਾਈ ਹੁੰਦੀ ਆ, ਇਹ 15-20 ਦਿਨੀ ਕੋਈ ਵੀ ਉਹਨਾਂ ਨੂੰ ਛੱਡ ਲੈਂਦੇ ਆ, 2-2.5 ਸਾਲੀ ਵੀ ਉਹਨਾਂ ਨੂੰ ਛੱਡ ਲੈਂਦੇ। ਪਰ ਸਿੱਖਾਂ ਦੇ ਮਾਮਲੇ ਦੇ ਵਿੱਚ ਇਹ ਬਿਲਕੁਲ ਬੇਕਿਰਕ ਨੇ। ਇਹ ਕਹਿੰਦੇ ਆ ਕਿ ਸਿੱਖਾਂ ਦੀ ਕੌਮ ਆ ਜਿਹੜੀ, ਇੱਕ ਪਾਸੇ ਕਹਿੰਦੇ ਆ ਵੀ ਸਾਨੂੰ ਸੰਵਿਧਾਨ 'ਚ ਹਿੰਦੂ ਲਿਖਿਆ, ਇਹ ਕਹਿੰਦੇ ਨੇ ਸਾਡੇ 1947 ਤੋਂ ਪਹਿਲਾਂ ਕੀਤੇ ਹੋਏ ਵਾਅਦੇ ਨਹੀਂ ਪੂਰੇ ਕਰਦੇ। ਸਿੱਖ ਕਹਿੰਦੇ ਆ ਵੀ ਸਾਡੀ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਦੀਆਂ ਨਿਸ਼ਾਨੀਆਂ ਮਿਟਾਈਆਂ ਜਾ ਰਹੀਆਂ ਨੇ। ਸਿੱਖ ਆਪਦੇ ਹੱਕਾਂ ਤੇ ਆਪਦੇ ਹਿੱਤਾਂ ਲਈ ਲੜਨੋਂ ਨਹੀਂ ਹਟਦੇ। ਸੋ ਇਸ ਕਰਕੇ ਜੇ ਇਹੀ ਹਾਲ ਆ ਇਹਨਾਂ ਦਾ, ਫਿਰ ਆਪਾਂ ਇਹਨਾਂ ਨੂੰ ਅਕਲ ਦੇਣੀ ਆ। ਉਹ ਤਾਂ ਆਪਾਂ ਨੂੰ ਅਕਲ ਦੇਣ ਨੂੰ ਫਿਰਦੇ ਆ। ਉਹ ਕਹਿੰਦੇ ਆ ਬਈ ਥੜੇ ਤੇ ਨਾ ਚੜੀ, ਇਹ ਕਹਿੰਦੇ ਆ ਘੱਟ ਨਾ ਤੋਲੀ। ਉਹ ਫਿਰੇ ਨੱਕ ਵਢਾਉਣ ਨੂੰ ਤੇ ਉਹ ਫਿਰੇ ਨੱਥ ਕਢਾਉਣ ਨੂੰ। ਉਹ ਸਾਡਾ ਹਾਲ ਹੋਇਆ ਪਿਆ। ਸੋ ਪੰਥਕ ਸਫਾ ਦੇ ਅੰਦਰ ਪਾਟੋ ਤਾੜ ਵਧਾਉਣ ਲਈ, ਸਿੱਖਾਂ ਨੂੰ ਜਲੀਲ ਕਰਨ ਲਈ ਇਹੋ ਜਿਹੀਆਂ ਹਰਕਤਾਂ ਕੀਤੀਆਂ ਜਾ ਸਕਦੀਆਂ। ਅੱਜ ਵੀ ਇੱਕ ਸਿੰਘ ਦਾ ਫੋਨ ਆਇਆ ਜਦੋਂ ਇਹ ਗਵਰਨਰ ਹਾਊਸ ਤੋਂ ਬਾਹਰ ਨਿਕਲੇ ਆ,
कोई भरा साडा पंथक सभा च बेचण वाला कहंदा मैनूं इह पता लग्या कि ਜਿਹੜੇ ਸਿੰਘ ਨੇ ਇਹਨਾਂ ਦੀ ਰਿਹਾਈ ਤਾਂ ਨਹੀਂ ਹੋ ਰਹੀ ਕਿ ਇਹ ਲਿਖ ਕੇ ਨਹੀਂ ਦੇ ਰਹੇ ਕਿ ਕਾਗਜ਼ ਉੱਤੇ ਇਹਨਾਂ ਨੂੰ ਸਾਈਨ ਕਰਨੇ ਪੈਣਗੇ ਕਿ ਮੈਂ ਜੋ ਕੀਤਾ ਉਹਦੇ ਤੇ ਮੈਨੂੰ ਅਫਸੋਸ ਆ ਤੇ ਮੈਂ ਭਾਰਤੀ ਸੰਵਿਧਾਨ 'ਚ ਯਕੀਨ ਰੱਖਦਾ। ਮੈਂ ਕਿਹਾ ਯਾਰ ਅਸੀਂ ਤਾਂ ਇਹੋ ਜਿਹੀ ਗੱਲ ਸੁਣੀ ਨਹੀਂ। ਪ੍ਰੋਫੈਸਰ ਭੁੱਲਰ ਸਾਹਿਬ ਨਾਲ ਨਜ਼ਦੀਕੀ ਪਰਿਵਾਰਕ ਸੰਬੰਧ ਨੇ, ਬਿਲਕੁਲ ਨਾਲ ਨਾਲ ਕੋਲੇ ਕੋਲੇ ਘਰ ਨੇ, ਜਾਂ ਜਿਹੜੇ ਬੇਅੰਤ ਸਿੰਘ ਕਾਂਡ ਵਾਲੇ ਸਿੰਘ ਨੇ, ਜਾਂ ਹੋਰ ਜਿਹੜੇ ਗੁਰਸਿੱਖ ਪਿਆਰੇ ਆ ਜਿਨ੍ਹਾਂ ਦਾ ਮਸਲਾ ਹੈ ਜਿਹੜਾ ਨਗਰਵੰਤ ਸਿੰਘਾਂ ਦਾ, ਵੀ ਅਸੀਂ ਤਾਂ ਸੁਣਿਆ ਨਹੀਂ ਕਦੇ ਉਹਨਾਂ ਨੂੰ ਕਿਸੇ ਨੇ ਕਿਹਾ ਹੋਵੇ ਵੀ ਤੁਸੀਂ ਪਹਿਲਾਂ ਇਹ ਸਾਈਨ ਕਰੋ ਕਿ ਜੀ ਅਸੀਂ ਸੰਵਿਧਾਨ ਨੂੰ ਮੰਨਦੇ ਹਾਂ। ਤੇ ਉਹ ਸੰਵਿਧਾਨ ਜਿਹਦੇ ਬਾਰੇ ਉਹਨੂੰ ਬਣਾਉਣ ਵਾਲਾ ਡਾਕਟਰ ਅੰਬੇਦਕਰ ਕਹਿੰਦਾ ਵੀ ਜੇ ਇਹਨੂੰ ਸਾੜਨਾ ਹੋਵੇ ਸਭ ਤੋਂ ਪਹਿਲਾਂ ਮੈਂ ਸਾੜੂੰਗਾ। ਉਹ ਸੰਵਿਧਾਨ ਜਿਹਦੀ ਧਾਰਾ 25(2)(b) ਨੂੰ ਅਕਾਲੀ ਦਲ ਪਹਿਲਾਂ ਸਾੜ ਚੁੱਕਿਆ। ਸੋ ਬੜੇ ਅਜੀਬੋ ਗਰੀਬ ਜਿਹੇ ਹਾਲਾਤ ਨੇ। ਭਾਰਤ ਦਾ ਸੰਵਿਧਾਨ ਸਿੱਖਾਂ ਨੂੰ, ਸਿੱਖਾਂ ਦੇ ਬਣਦੇ ਹੱਕ ਤਾਂ ਕੀ ਦੇਣੇ ਆ, ਸਿੱਖਾਂ ਦੀ ਹੋਂਦ ਹਸਤੀ ਤੋਂ ਬੇਨਕਾਰੀ। ਪਰ ਸਾਡੇ ਭਰਾ ਕਹਿੰਦੇ ਜੀ ਇਸ ਸੰਵਿਧਾਨ ਦੇ ਵਿੱਚੋਂ ਸਾਨੂੰ ਬੜਾ ਕੁਝ ਲੱਭ ਜਾਣਾ। ਸਾਡੇ ਭਰਾ ਕਹਿੰਦੇ ਜੀ ਸਰਕਾਰ ਬਣਾਉਣੀ ਚਾਹੀਦੀ ਆ। ਜੇ ਕਿਤੇ 1950 ਚ ਜਦੋਂ ਸਿੱਖਾਂ ਨੇ ਇਹ ਸੰਵਿਧਾਨ ਜਿਹੜਾ ਸੀ ਇਹਦੇ ਬਾਰੇ ਪਤਾ ਲੱਗ ਗਿਆ ਸੀ ਕਿ ਇਹ ਗਲਤ ਬਣਿਆ, ਉਦੋਂ ਹੀ ਸੰਵਿਧਾਨ ਨੂੰ ਇਹਦੇ ਅਧੀਨ ਹੋਣ ਵਾਲੀਆਂ ਸਰਗਰਮੀਆਂ ਤੋਂ ਇਨਕਾਰੀ ਹੋ ਜਾਂਦੇ। ਸ਼ਾਇਦ ਕੋਈ ਗੱਲ ਹੋਰ ਹੁੰਦੀ, ਦੁਨੀਆ ਨੂੰ ਪਤਾ ਹੁੰਦਾ ਕਿ ਸਿੱਖ ਜਿਹੜੇ ਨੇ ਲੜ ਰਹੇ ਨੇ। ਪਰ ਉਦੋਂ ਸਿੱਖ ਲੀਡਰਸ਼ਿਪ ਦੇ ਵਿੱਚ ਇੱਕ ਦਫੇੜ ਦਿਖੀ। ਉਹ ਇਹ ਕਿ ਇੱਕ ਸਿੱਖਾਂ ਦਾ ਜਿਹੜਾ ਲੀਡਰਸ਼ਿਪ ਦਾ ਵਰਗ ਸੀ ਉਹ ਕਹਿੰਦਾ ਸੀ ਵੀ ਇਹਨਾਂ ਨੇ ਸਾਡੇ ਨਾਲ ਦਗਾ ਕੀਤਾ, ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਹੈ। ਉਹ ਆਪਾਂ ਸਾਰੇ ਅੰਤਰਰਾਸ਼ਟਰੀ ਭਾਈਚਾਰੇ ਦੇ ਸਾਹਮਣੇ ਇਸ ਗੱਲ ਨੂੰ ਲੈ ਕੇ ਆਪਾਂ ਐਜੀਟੇਸ਼ਨ ਸ਼ੁਰੂ ਕਰੀਏ ਤੇ ਆਪਾਂ ਇਸ ਗੱਲ ਨੂੰ ਕਹੀਏ ਕਿ ਸਾਡੇ ਨਾਲ ਜਿਹੜੇ 1947 ਤੋਂ ਪਹਿਲਾਂ ਵਾਅਦੇ ਕੀਤੇ ਸੀ ਉਹਨਾਂ ਤੋਂ ਇਹ ਭੱਜ ਗਏ ਆ। ਇਸ ਕਰਕੇ ਅਸੀਂ ਇਸ ਇੰਡੀਅਨ ਕਨਸਟੀਟਿਊਸ਼ਨ ਨੂੰ ਨਹੀਂ ਮੰਨਦੇ, ਅਸੀਂ ਇੰਡੀਆ ਨੂੰ ਨਹੀਂ ਮੰਨਦੇ, ਸਾਨੂੰ ਸਾਡਾ ਵੱਖਰਾ ਰਾਜ ਦਿਓ ਜਾਂ ਕੋਈ ਹੱਲ ਜਿਹੜਾ ਸਾਡਾ ਬਣੂਗਾ। ਪਰ ਦੂਜਾ ਹਿੱਸਾ ਲੀਡਰਸ਼ਿਪ ਦਾ ਇਸ ਤਰ੍ਹਾਂ ਦਾ ਸੀ, ਉਹ ਕਹਿੰਦੇ ਜੀ ਮਸਾ ਦਾ ਉਜੜੇ ਪੁਜੜੇ 3-4 ਸਾਲ ਪਹਿਲਾਂ ਆਪਣੀਆਂ ਗੱਲਾਂ 'ਚ ਫਸ ਕੇ ਲੋਕ ਜਿਹੜੇ ਆ ਉੱਥੋਂ ਤੁਰੇ ਆ ਪੰਜਾਬ ਪਾਕਿਸਤਾਨ ਤੋਂ। ਆਪਾਂ ਹੀ ਇਹਨਾਂ ਨੂੰ ਕਿਹਾ ਨਾ ਵੀ ਆਪਣੇ ਨਾਲ ਵਾਅਦੇ ਹੋ ਗਏ ਆ, ਆਪਾਂ ਨੂੰ ਨਹਿਰੂ ਗਾਂਧੀ ਤੇ ਯਕੀਨ ਕਰਨਾ ਚਾਹੀਦਾ, ਆਓ ਸਿੱਖੋ ਆਪਾਂ ਭਾਰਤ ਚੱਲੀਏ। ਤੇ ਆਪਾਂ ਅੱਜ ਜੇ ਇਹਨਾਂ ਨੂੰ ਕਿਹਾ ਕਿ ਉਹਨਾਂ ਨੇ ਵਾਅਦੇ ਤੋੜਤੇ ਤਾਂ ਇਹ ਪੰਥ ਆਪਣੇ ਖਿਲਾਫ ਜ਼ਿਆਦਾ ਭੁਗਤੂਗਾ, ਆਪਾਂ ਨੂੰ ਮਾੜਾ ਚੰਗਾ ਸੁਣਨਾ ਪਊ। ਇਸ ਡਰ ਦੇ ਵਿੱਚੋਂ ਅਕਾਲੀ ਦਲ ਦੇ ਵੱਡੇ ਲੀਡਰਾਂ ਨੇ ਉਸ ਮੌਕੇ ਕੋਈ ਚੱਜ ਹੱਲ ਦਾ ਸਟੈਂਡ ਨਹੀਂ ਲਿਆ। ਉਲਟਾ ਜਿਹੜੀਆਂ ਇਲੈਕਸ਼ਨਾਂ ਉਸ ਸੰਵਿਧਾਨ ਦੇ ਅਧੀਨ ਹੋ ਰਹੀਆਂ ਸੀ ਜਿਹਦੇ ਉੱਤੇ ਦਸਤਖਤ ਨਹੀਂ ਸੀ ਕੀਤੇ, ਉਹ ਲੜਦੇ ਫਿਰਦੇ ਸੀ। ਸੋ ਬੜੀ ਸਾਡੇ ਲਈ ਅਜੀਬੋ ਗਰੀਬ ਜੀ ਸਥਿਤੀ ਆ। ਇੱਕ ਪਾਸੇ ਸਾਡੀ ਕੌਮ ਆ ਜਿਹੜੀ ਉਹ ਕਹਿੰਦੀ ਆ ਕਿ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ, ਇੱਕ ਪਾਸੇ ਸਾਡੀ ਕੌਮ ਸੰਵਿਧਾਨ ਦੇ ਧਾਰਾ 25(20) ਨੂੰ ਸਾੜਨ ਦੀਆਂ ਗੱਲਾਂ ਕਰਦੀ ਆ, ਦੂਜੇ ਪਾਸੇ ਸਾਨੂੰ ਇਹ ਮਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਸੰਵਿਧਾਨ ਨੂੰ ਖਤਰਾ ਤੇ ਲੜਨ ਲਈ ਤਿਆਰ ਹੋ ਜਾਓ। ਉਸੇ ਸੰਵਿਧਾਨ ਦੇ ਅਧੀਨ ਸਾਡੇ ਲੀਡਰ ਜਿਹੜੇ ਆ ਸੌਹਾਂ ਚੱਕ ਕੇ ਉਹਦੇ ਵੀ ਮਾਣੀ ਜਾਂਦੇ ਆ ਜਿਹੜਾ ਸੰਵਿਧਾਨ ਨੂੰ ਬੜਾ ਜ਼ਿਆਦਾ ਮਾਣ ਸਤਿਕਾਰ ਦਿੰਦੇ ਆ, ਇਹਨਾਂ ਨੂੰ ਇਸ ਗੱਲ ਦਾ ਭੋਰਾ ਹਿਰਖ ਨਹੀਂ ਆਉਂਦਾ ਕਿ ਸਿੱਖ ਇੱਕ ਵੱਖਰੀ ਤੇ ਵਿਲੱਖਣ ਕੌਮ ਆ। ਇਹ ਸੰਵਿਧਾਨ ਦੇ ਵਿੱਚ ਇਹਨਾਂ ਦੀ ਵੱਖਰੀ ਹੋਂਦ ਹਸਤੀ ਬਾਰੇ ਕਿਉਂ ਨਹੀਂ ਲਿਖਿਆ? ਜਿਹੜੇ ਭੈਣ ਭਰਾ ਇਹ ਮੰਨਦੇ ਆ ਕਿ ਸੰਵਿਧਾਨ ਦਾ ਇੱਕ ਇੱਕ ਅੱਖਰ ਡਾਕਟਰ ਅੰਬੇਦਕਰ ਦਾ ਲਿਖਿਆ ਹੋਇਆ, ਤਾਂ ਉਹ ਫਿਰ ਇਸ ਗੱਲ ਦਾ ਵੀ ਜਵਾਬ ਦੇ ਦੇਣ ਕਿ ਜਿਨ੍ਹਾਂ ਸਿੱਖਾਂ ਨੂੰ ਉਹਨਾਂ ਦੀ ਬਣਦੀ ਥਾਂ ਨਹੀਂ ਦਿੱਤੀ ਗਈ, ਉਹ ਫਿਰ ਡਾਕਟਰ ਅੰਬੇਦਕਰ ਸਾਹਿਬ ਬਾਰੇ ਕੀ ਸੋਚਣ। ਤੇ ਬਹੁਤ ਹੀ ਜ਼ਿਆਦਾ ਸਾਡੀ ਇਸ ਮਸਲੇ ਉੱਤੇ ਦੁਬਿਧਾ ਵਾਲੀ ਸਥਿਤੀ ਜਿਹੜੀ ਆ ਉਹ ਬਣਾਈ ਹੋਈ ਆ। ਅਕਾਲੀ ਲੀਡਰਸ਼ਿਪ ਨੇ ਜਦੋਂ ਸੰਵਿਧਾਨ ਦੇ ਜਿਹੜੇ ਧਾਰਾ 25(20) ਨੂੰ ਸਾੜ ਦਿੱਤਾ ਸੀ ਤਾਂ ਉਦੋਂ ਵੀ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਇਹਦੇ ਨਾਲ ਸਾਰਾ ਹੀ ਸਾੜ ਦਿਓ। ਜਿਹੜਾ ਸੰਵਿਧਾਨ ਤੁਹਾਡੇ ਗੁਰਧਾਮਾਂ ਨੂੰ ਢਾਉਣ ਦਾ, ਅਕਾਲ ਤਖਤ ਸਾਹਿਬ ਨੂੰ ਢਾਉਣ ਦਾ ਮਨਸੂਬਾ ਪੂਰਾ ਕਰਨ ਦਾ ਹੱਕ ਦਿੰਦਾ ਇੰਡੀਆ ਨੂੰ, ਜਿਹੜਾ ਤੁਹਾਡੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਅੰਗ ਕਰਕੇ ਖਿਲਾਰਨ ਵਾਲੇ, ਉਹ ਬੇਪੱਤੀ ਕਰਨ ਵਾਲਿਆਂ ਨੂੰ ਖੁੱਲ੍ਹ ਦਿੰਦਾ, ਉਹ ਸੰਵਿਧਾਨ ਸਾਡੇ ਲਈ ਕਿੰਨਾ ਕੁ ਅਰਥ ਰੱਖਦਾ ਹੋ ਸਕਦਾ। ਸੋ ਡਾਕਟਰ ਭੀਮ ਰਾਓ ਅੰਬੇਦਕਰ ਜੀ ਨਾਲ ਨਿੱਜੀ ਤੌਰ ਤੇ ਕੋਈ ਖੁੰਦਕ ਨਹੀਂ, ਇਸ ਭਾਰਤੀ ਸੰਵਿਧਾਨ ਦਾ ਸਾਨੂੰ ਕੋਈ ਮਸਲਾ ਨਹੀਂ, ਪਰ ਸਾਡੇ ਲਈ ਕੋਈ ਸ਼ਖਸੀਅਤ, ਕੋਈ ਸੰਵਿਧਾਨ ਤਦ ਹੀ ਸਤਿਕਾਰ ਦੇ ਲਾਇਕ ਹੋ ਸਕਦਾ ਹੈ ਜੇਕਰ ਸਾਡੇ ਹੱਕਾਂ ਦੀ, ਸਾਡੇ ਹਿੱਤਾਂ ਦੀ ਰਾਖੀ ਕਰਦਾ ਹੋਵੇ।
पर अफसोस की गल आ कि सातों धक्के नाल उन्हां शख्सियतां दा सत्कार करवाउण दी जिद कीती जा रही है ਜਿਹੜੇ सिख हितां दे उल्ट भुगते होण। सानू कहा जा रहा कि उस मुख धारा नूं मन्नो ਜਿਹੜੀ सिक्खी ਅਤੇ सिखां ਦੀਆਂ जड़ां ਵੱਢਦੀ है। सानू कहा जा रहा उस संविधान नूं उस तिरंगे नूं सलामियां दिओ ਜਿਹੜਾ ਤੁਹਾਡੇ खिलाफ आ। इस हालात विच साडी लीडरशिप कित्थे आ? ਅਸੀਂ ਤਾਂ 1947 ਤੋਂ ਹੁਣ ਤੱਕ ਆਪਦੇ ਬੰਦਿਆਂ ਨੂੰ ਇਹ ਵੀ ਨਹੀਂ ਦੱਸ ਸਕੇ ਕਿ ਭਾਰਤ ਦਾ ਜਿਹੜਾ ਤਿਰੰਗਾ ਝੰਡਾ, ਉਹ ਤਾਂ ਕੌਮਾਂ ਤਾਂ ਚਾਰ ਨੇ, ਹਿੰਦੂ, ਮੁਸਲਮ, ਸਿੱਖ, ਈਸਾਈ, ਆਪਸ ਵਿੱਚ ਭਾਈ ਭਾਈ ਇਹ ਬੜਾ ਸਕੂਲਾਂ 'ਚ ਅਸੀਂ ਗਾਉਂਦੇ ਰਹੇ। ਜੇ ਕੌਮਾਂ ਚਾਰ ਨੇ, ਹਿੰਦੂ ਨੇ, ਮੁਸਲਮ ਨੇ, ਸਿੱਖ ਨੇ, ਈਸਾਈ ਨੇ, ਫਿਰ ਕੌਮਾਂ ਦੇ ਹਿਸਾਬ ਨਾਲ ਬਣਿਆ ਹੋਇਆ ਜਿਹੜਾ ਝੰਡਾ, ਉਹ ਝੰਡਾ ਵੀ ਫਿਰ ਚਾਰ ਰੰਗਾਂ ਦਾ ਹੋਣਾ ਚਾਹੀਦਾ। ਤੇ ਝੰਡੇ ਦੇ ਵਿੱਚ ਹਰਾ ਰੰਗ ਮੁਸਲਮਾਨਾਂ ਦਾ, ਭਗਵਾ ਜਿਹਾ ਜਿਹੜਾ ਲਾਲ ਜਿਹਾ ਉਹ ਹਿੰਦੂਆਂ ਦਾ, ਤੇ ਸਫੈਦ ਰੰਗ ਈਸਾਈਆਂ ਦਾ। ਵਿਚਾਲੇ ਦਲਿਤ ਭਾਈਚਾਰੇ ਦੇ ਲਈ ਉਹਨਾਂ ਨੇ ਅਸ਼ੋਕ ਚੱਕਰ ਪਾਤਾ। ਤੇ ਫਿਰ ਸਿੱਖ ਕਿੱਧਰ ਗਏ? ਸਿੱਖਾਂ ਬਾਰੇ ਚੁਟਕਲਾ ਬਣ ਗਿਆ ਵੀ ਆ ਸਿੱਖਾਂ ਦਾ ਝੰਡੇ 'ਚ ਡੰਡਾ ਵਾ ਜੀ। ਤੇ ਹਰ ਸਾਲ 26 ਜਨਵਰੀ ਤੇ 15 ਅਗਸਤ ਨੂੰ ਕਹਿੰਦੇ ਕਹਾਉਂਦੇ ਸਿੱਖ ਉਸ ਝੰਡੇ ਨੂੰ ਸਲਾਮੀਆਂ ਦੇ ਰਹੇ ਹੁੰਦੇ। ਭਾਰਤ ਦੇ ਇਤਿਹਾਸ ਦੇ ਬਾਰੇ, ਝੰਡੇ ਬਾਰੇ ਜਾਂ ਸੰਵਿਧਾਨ ਬਾਰੇ ਲਿਖੀਆਂ ਹੋਈਆਂ ਜਿੰਨੀਆਂ ਕਿਤਾਬਾਂ ਨੇ ਉਹ ਸਾਰੀਆਂ ਪੜ੍ਹ ਲਓ, ਤੁਹਾਨੂੰ ਇਹ ਗੱਲਾਂ ਉਹ 'ਚ ਲਿਖੀਆਂ ਹੋਈਆਂ ਮਿਲਣਗੀਆਂ ਕਿ ਇਸ ਸੰਵਿਧਾਨ ਵਿੱਚ ਸਿੱਖਾਂ ਨੂੰ ਹਿੰਦੂ ਲਿਖਿਆ ਹੋਇਆ, ਇਹ ਤਿਰੰਗੇ ਝੰਡੇ 'ਚ ਸਿੱਖਾਂ ਦਾ ਰੰਗ ਨਹੀਂ ਪਾਇਆ ਗਿਆ। ਪਰ ਫਿਰ ਵੀ ਸਾਡੇ 1950 ਤੋਂ ਲੈ ਕੇ ਹੁਣ ਤੱਕ ਜਿਹੜੇ ਓਵਰਗਰਾਊਂਡ ਲੀਡਰ ਨੇ, ਉਹਨਾਂ ਨੇ ਸਾਨੂੰ ਆਹ ਦਿੱਤਾ ਕਿ ਇਸ ਸੰਵਿਧਾਨ ਨੂੰ ਮੱਥੇ ਟੇਕੋ ਜੀ, ਇਸ ਤਿਰੰਗੇ ਨੂੰ ਮੱਥੇ ਟੇਕੋ ਜੀ। ਇੱਕ ਪਾਸੇ ਉਹ ਲੀਡਰਸ਼ਿਪ ਆ ਜਿਹਨੂੰ ਬਹੁਤੇ ਸਾਡੇ ਬੰਦੇ ਕਹਿੰਦੇ ਆ ਜੀ ਬੜਾ ਤੱਤਾ ਚੱਲ ਰਿਹਾ, ਜਿਵੇਂ ਪਹਿਲੋਂ ਗੱਲ ਕਰਕੇ ਹਟਿਆ ਸੰਤ ਭਿੰਡਰਾਂ ਵਾਲੇ ਤਾਂ ਜੀ ਕਹਿੰਦੇ ਥੋੜਾ ਜਿਹਾ ਗਰਮ ਕੰਮ ਸੀਗਾ। ਲੌਂਗੋਵਾਲ ਬੜੇ ਸੁਘੜ ਸਿਆਣੇ ਸੀ। ਸੁਘੜ ਸਿਆਣੇ ਨੇ ਆਪਦੀ ਹੀ ਕੌਮ ਦੇ ਜਿਹੜੇ ਨਾਇਕ ਸੀ, ਹੀਰੋ ਸੀ, ਉਹਨਾਂ ਦੇ ਕਤਲ ਕਰਾਉਣ ਦੇ ਜੁਗਾੜ ਬਣਾਉਣੇ ਸ਼ੁਰੂ ਕੀਤੇ ਹੋਏ ਸੀ। ਤੇ ਦੂਜੇ ਪਾਸੇ ਸੰਤ ਭਿੰਡਰਾਂ ਵਾਲਿਆਂ ਨੇ ਹਰ ਪੱਖ ਤੋਂ, ਹਰ ਗੱਲ ਤੋਂ ਕੌਮ ਦੀ ਚੜ੍ਹਦੀ ਕਲਾ ਦੀ ਸੋਚ ਰੱਖੀ। ਸਿੱਖ ਜੁਝਾਰੂਆਂ ਨੇ ਜਾਂ ਖਾਲਿਸਤਾਨ ਲਈ ਲੜਨ ਵਾਲਿਆਂ ਨੇ ਆਪਦੇ ਵੱਲੋਂ ਹਰ ਵੇਲੇ ਇਹੀ ਚਾਹਿਆ ਕਿ ਪੰਥ ਦੀ ਚੜ੍ਹਦੀ ਕਲਾ ਕਰਨੀ ਹੈ। ਤੇ ਦੂਜੇ ਪਾਸੇ ਭਾਰਤ ਮਾਤਾ ਦੀ ਜੈ ਕਹਿਣ ਵਾਲਿਆਂ ਨੇ ਇਹ ਨਹੀਂ ਸੋਚਿਆ ਕਿ ਇਹ ਸਾਡੇ ਕੰਮ ਦੇ ਨਾਲ ਸਿੱਖੀ ਦਾ ਕੀ ਬਣੂ, ਜਾਂ ਪੰਥ ਦਾ ਕੀ ਬਣੂ, ਜਾਂ ਪੰਜਾਬ ਦੀ ਹੇਠੀ ਹੋਊ, ਜਾਂ ਸਿੱਖਾਂ ਦਾ ਇਤਿਹਾਸ ਜਿਹੜਾ ਹੈਗਾ ਉਹਦੇ ਉੱਤੇ ਕੁਛ ਮਾੜਾ ਹੋਊ। ਬਸ ਆ ਕੇ ਟੱਲੀ ਮੰਦਿਰ 'ਚ ਖੜਕਾਤੀ ਤੇ ਸਿੱਖਾਂ ਦੀ ਇਤਿਹਾਸਕ ਤੌਰ ਦੇ ਉੱਤੇ ਬੇਅਦਬੀ ਕਰਾਉਣ ਮੌਕੇ ਹੋਰਾਂ ਨੇ ਸੋਚਿਆ ਕਿ ਸਿੱਖ ਰਹਿਤ ਮਰਿਆਦਾ ਕੀ ਕਹਿੰਦੀ। ਸੋ ਇਹ ਜਿਹੜੇ ਸਾਰੇ ਮਸਲੇ ਆ, ਇਹਨਾਂ ਬਾਰੇ ਚਰਚਾ ਕਰਨ ਤੋਂ ਆਪਾਂ ਬਚਦੇ ਆ, ਆਪਾਂ ਭੱਜਦੇ ਆ। ਆਪਾਂ ਇੱਕ ਪਖੰਡ ਜਿਹਾ ਫੜ ਲਿਆ ਵਾ ਕਿ ਵਧੀਆ ਵਧੀਆ ਮਿੱਠੀਆਂ ਮਿੱਠੀਆਂ ਜਿਹੀਆਂ ਗੱਲਾਂ ਕਰੋ। ਜੇ ਆਪਾਂ ਲੌਂਗੋਵਾਲ ਨੂੰ ਮਾੜਾ ਕਿਹਾ ਆਪਾਂ ਨੂੰ ਲੋਕ ਮਾੜਾ ਕਹਿਣਗੇ, ਜੇ ਆਪਾਂ ਸੰਵਿਧਾਨ ਬਾਰੇ ਐ ਕਿਹਾ ਆਪਾਂ ਨੂੰ ਫਲਾਣੇ ਆ ਕਹਿਣਗੇ। ਆ ਤਿਰੰਗੇ ਬਾਰੇ ਸੱਚ ਨਾ ਦੱਸੋ, ਝੂਠ ਬੋਲ ਕੇ ਕਿੰਨਾ ਕੁ ਟਾਈਮ ਲੰਘ ਜਾਊਗਾ। 1950 ਤੋਂ ਹੁਣ ਤੱਕ ਝੂਠਿਆਂ ਦਾ, ਭਾਰਤ ਮਾਤਾ ਦੇ ਭਗਤਾਂ ਦਾ ਜਿਹੜਾ ਬੋਲਬਾਲਾ ਇਹ ਕਿੰਨਾ ਕੁ ਬੱਲੇ ਬੱਲੇ ਕਰਾ ਗਿਆ। ਆ ਬਾਦਲ ਦਲ ਵਾਲਿਆਂ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 5 ਵਾਰੀ ਮੁੱਖ ਮੰਤਰੀ ਦੀ ਕੁਰਸੀ ਮਾਣ ਲਈ ਤੇ ਅੱਜ ਸਾਰੇ ਸਿੱਖ ਜਗਤ ਵਿੱਚ ਕਿੰਨੀ ਕੁ ਕਦਰ ਆ ਉਹਦੀ। ਫਖਰੇ ਕੌਮ ਹੋਵੇ ਬੇਸ਼ੱਕ ਦੀ, ਉਹ ਫਖਰੇ ਕੌਮ ਪੰਥ ਰਤਨ ਕਹਾਈ ਜਾਵੇ, ਪਰ ਕੀ ਆ ਪੱਲੇ। ਦੂਜੇ ਪਾਸੇ ਜਿਹੜੇ ਸਾਡੀ ਕੌਮ ਦੇ ਆਮ ਗੁਰਸਿੱਖ ਪਰਿਵਾਰਾਂ ਦੇ ਆਮ ਸਧਾਰਨ ਨੌਜਵਾਨਾਂ ਨੇ ਕੌਮ ਲਈ ਦਸੌਂਟੇ ਕੱਟੇ ਆ, ਜੰਗ ਲੜੀ ਆ, ਉਹਨਾਂ ਦਾ ਅਦਬ ਸਤਿਕਾਰ ਕਿਤੇ ਜ਼ਿਆਦਾ। ਉਹਨਾਂ ਨੂੰ ਆਪਦੇ ਆਪ ਉੱਤੇ ਫਖਰ ਆ। ਪੰਜਾਬ ਦੇ ਹਰ ਪਿੰਡ 'ਚ ਸਾਨੂੰ ਇਹੋ ਜਿਹੇ ਵੀਰ ਮਿਲ ਜਾਂਦੇ ਆ ਜਿਨ੍ਹਾਂ ਨੇ ਬੀਤੇ ਸੰਘਰਸ਼ ਦੇ ਵਿੱਚ ਸੇਵਾ ਕੀਤੀ ਆ। ਤੇ ਜਦੋਂ ਕਿਤੇ ਮਿਲੀਏ ਜਾਈਏ, ਉਹ ਵਿਚਾਰੇ ਜਿਹੜਾ ਹੈਗਾ ਜਾਂ ਖੇਤੋਂ ਪੱਠੇ ਲਈ ਆਉਂਦਾ ਮਿਲਦਾ ਇੱਕ ਬਲਦ ਵਾਲੀ ਰੇਹੜੀ ਤੇ, ਜਾਂ ਕਿਤੇ ਸਕੂਟਰ ਤੇ ਮੋਟਰਸਾਈਕਲ ਤੇ ਆਪਦੀ ਜਥੇਦਾਰਨੀ ਨੂੰ, ਆਪਦੀ ਧੀ ਨੂੰ, ਬੱਚੀ ਨੂੰ ਕਿਤੋਂ ਮਿਲ ਕੇ ਆ ਰਿਹਾ ਹੁੰਦਾ, ਜਾਂ ਕੋਈ ਹੋਰ ਚੱਕਰ 'ਚ ਜਦੋਂ ਮਿਲੀ ਦਾ ਚਿੱਟੀ ਦਾੜੀ ਬਜ਼ੁਰਗ ਬੰਦਾ ਖੜਾ ਕੇ ਗੱਲ ਕਰਨੀ ਸ਼ੁਰੂ ਕਰੀਦੀ ਆ, ਤਾਂ ਉਹਨੂੰ ਆਪਦੇ ਆਪ ਉੱਤੇ, ਆਪਦੀ ਸਾਰੀ ਜ਼ਿੰਦਗੀ ਉੱਤੇ ਫਖਰ ਹੁੰਦਾ। ਉਹ ਕਿਸੇ ਵੀ ਗੱਲ 'ਚ ਨੀਵੀਂ ਨਹੀਂ, ਉਹ ਇਹ ਨਹੀਂ ਵੀ ਉਹ ਤੋਂ ਗਲਤੀਆਂ ਨਹੀਂ ਹੋਈਆਂ ਹੁੰਦੀਆਂ। ਕੌਮ ਜਦੋਂ ਸੰਘਰਸ਼ ਵਿੱਚ ਕੋਈ ਹੁੰਦੇ ਆ, ਗਲਤੀਆਂ ਕੰਮ ਜਿਹੜੇ ਕਰਦੇ ਉਹਨਾਂ ਤੋਂ ਗਲਤਾਂ ਹੋ ਜਾਂਦੀਆਂ ਹੁੰਦੀਆਂ ਨੇ। ਪਰ ਦੂਜੇ ਪਾਸੇ ਆ ਜਿਹੜੇ ਵੱਡੇ ਆਗੂ ਕਹਾਉਂਦੇ ਆ, ਆਪਦੇ ਆਪ ਨੂੰ ਸ਼ੀਸ਼ੇ ਮੂਹਰੇ ਖੜ ਕੇ ਜਦੋਂ ਦੇਖਦੇ ਹੋਣਗੇ ਸ਼ਰਮ ਆਉਂਦੀ ਹੋਊ ਕਿ ਮੁੱਖ ਮੰਤਰੀ ਦੀ ਕੁਰਸੀ ਮਾਣ ਲਈਏ, ਚਾਹੇ ਗ੍ਰਹਿ ਮੰਤਰੀ ਦੀ,
ਚਾਹੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣ ਜਾਈਏ, ਚਾਹੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਜਾਈਏ, ਜਥੇਦਾਰ ਬਣ ਜਾਈਏ, ਪਰ ਜਦੋਂ ਵਕਤ ਆਇਆ ਉਦੋਂ ਤਾਂ ਕੌਮ ਦੇ ਖਿਲਾਫ ਭੁਗਤੇ ਆ ਨਾ, ਉਦੋਂ ਤਾਂ ਪੰਥ ਦੀਆਂ ਜੜ੍ਹਾਂ 'ਚ ਤੇਲ ਪਾਇਆ ਨਾ। ਸੋ ਵੱਡੇ ਅਹੁਦਿਆਂ ਦੇ ਮਗਰ ਭੱਜਣਾ, ਵੱਡੀਆਂ ਵੱਡੀਆਂ ਗੱਲਾਂ ਵਾਲਿਆਂ ਦੇ ਮਗਰ ਭੱਜਣਾ, ਇਹ ਗੱਲਾਂ ਨਾਲੋਂ ਗੁਰੂ ਪਾਤਸ਼ਾਹ ਦੇ ਹੁਕਮ ਦੇ ਵਿੱਚ ਆਉਣ ਦੇ ਲਈ ਸਾਨੂੰ ਤਿਆਰ ਹੋਣਾ ਚਾਹੀਦਾ। ਐਵੇਂ ਲਵੇੜੂ ਜਿਹਾ ਕੰਮ ਕਰਨਾ ਕਿ ਜੀ ਫਲਾਨਾ ਬੜਾ ਵਧੀਆ। ਜਦੋਂ ਆਹ ਗੁਰਚਰਨ ਸਕੱਤਰ ਦੀ ਅਸੀਂ ਗੱਲ ਛੇੜੀ, ਬਹੁਤ ਸਾਰੇ ਸੱਜਣ ਮਿੱਤਰਾਂ ਦੇ ਕੱਲ ਦੇ ਫੋਨ ਆ ਰਹੇ ਨੇ ਕਿ ਸਾਨੂੰ ਉਹਦੀ ਸ਼ਕਲ ਜਿਹੜੀ ਹੈਗੀ ਆ ਉਹ ਵੀ ਦਿਖਾਓ। ਜਿਹੜਾ ਸੁਰਿੰਦਰ ਸ਼ਿੰਦਾ ਜਿਹਨੂੰ ਬਾਅਦ ਵਿੱਚ ਸਿੰਘਾਂ ਨੇ ਸੋਧਿਆ, ਉਹਦੀ ਵੀ ਸ਼ਕਲ ਦਿਖਾਓ ਵੀ ਕਿਦਾਂ ਦਾ ਸੀ। ਉਹਨਾਂ ਦੀਆਂ ਫੋਟੋਆਂ ਲੱਭੀਆਂ ਨੇ। ਤੋ ਇਹ ਜਿਹੜੇ ਲੋਕ ਨੇ ਇਹੋ ਜਿਹੇ ਜਿਨ੍ਹਾਂ ਨੇ ਭਾਈ ਸੁਰਿੰਦਰ ਸਿੰਘ ਸੋਢੀ ਵਰਗਿਆਂ ਤੇ ਸੰਤ ਭਿੰਡਰਾਂ ਵਾਲਿਆਂ ਤੇ ਵਾਰ ਕਰਨ ਲੱਗਿਆ ਕਿਰਕ ਨੇ ਕੀਤੀ, ਉਹਨਾਂ ਲਈ ਅਸੀਂ ਤੁਸੀਂ ਕੀ ਹੋ ਸਕਦੇ ਆ। ਇਹੋ ਜਿਹੇ ਲੋਕ ਸਾਡੀ ਕੌਮ ਦਾ ਜਿਹੜਾ ਬਹੁਤ ਨੁਕਸਾਨ ਕਰ ਰਹੇ ਨੇ। ਅੱਜ ਵੀ ਇਹੋ ਜਿਹੀਆਂ ਸ਼ਖਸੀਅਤਾਂ ਬੜੀਆਂ ਨੇ। ਆ ਭਾਈ ਦੀਪ ਸਿੱਧੂ ਵਾਲਾ ਮਾਮਲਾ ਸਾਡੇ ਸਾਹਮਣੇ ਆ। ਜਿਵੇਂ ਧਰਮ ਯੁੱਧ ਮੋਰਚੇ ਦੌਰਾਨ ਅਕਾਲੀ ਲੀਡਰਸ਼ਿਪ ਨੂੰ ਸੰਤ ਭਿੰਡਰਾਂ ਵਾਲਿਆਂ ਤੋਂ, ਫੈਡਰੇਸ਼ਨ ਵਾਲੇ ਸਿੰਘਾਂ ਤੋਂ ਤੇ ਹੋਰ ਗੁਰਸਿੱਖਾਂ ਤੋਂ, ਭਾਈ ਸੋਢੀ ਵਰਗਿਆਂ ਤੋਂ ਸਮੱਸਿਆ ਸੀ, ਉਵੇਂ ਭਾਈ ਦੀਪ ਸਿੱਧੂ ਤੋਂ ਇਸ ਕਿਸਾਨ ਸੰਘਰਸ਼ ਦੌਰਾਨ ਜਿਹੜੇ ਆ ਰਾਜੇ ਵਾਲੇ ਵਰਗੇ ਸੀ ਜਾਂ ਹੋਰ ਲੀਡਰ ਸੀਗੇ, ਇਹਨਾਂ ਨੂੰ ਸਮੱਸਿਆ ਸੀ। ਤੇ ਜਿਵੇਂ ਉਸ ਮੌਕੇ ਸੰਤ ਭਿੰਡਰਾਂ ਵਾਲਿਆਂ ਨੂੰ ਜਾਂ ਹੋਰ ਸਿੰਘਾਂ ਨੂੰ ਕਹਿੰਦੇ ਸੀ ਤਾਂ ਕਾਂਗਰਸ ਦੇ ਏਜੰਟ ਨੇ, ਹੁਣ ਕਹੀ ਜਾਂਦੇ ਸੀ ਭਾਜਪਾ ਦੇ ਏਜੰਟ ਨੇ। ਉਦੋਂ ਸੰਤ ਭਿੰਡਰਾਂ ਵਾਲਿਆਂ ਨੂੰ ਤੇ ਹੋਰ ਜੁਝਾਰੂਆਂ ਨੂੰ ਸਰਕਾਰ ਕੋਲੋਂ ਮਰਵਾਉਣ ਜਾਂ ਆਪ ਗੁਰਚਰਨ ਸਕੱਤਰ ਵਰਗਿਆਂ ਦੇ ਹੀ ਸਪਾਰੀ ਦੇ ਕੇ ਮਰਵਾਉਣ ਦੇ ਇਹ ਉਸ ਮੌਕੇ ਦੇ ਜਿਹੜੇ ਅਕਾਲੀ ਲੀਡਰ ਸੀ ਇਹ ਸਾਜ਼ਿਸ਼ਾਂ ਰਚਦੇ ਰਹੇ। ਅੱਜ ਦੇ ਦੀਪ ਸਿੱਧੂ ਦੇ ਖਿਲਾਫ ਵੀ ਇਹੀ ਕੁਝ ਹੋਇਆ। ਸੋ ਜਿਹੜੇ ਪੰਥ ਲਈ, ਪੰਜਾਬ ਲਈ ਲੜਦੇ ਮਰਦੇ ਨੇ, ਉਹਨਾਂ ਦਾ ਰਾਹ ਬੜਾ ਔਖਾ। ਸਿੱਖਾਂ ਦੇ ਵਿੱਚ ਇਹੋ ਜਿਹੀ ਚਰਚਾ ਚੱਲਣੀ, ਬੜੀ ਗੱਲ ਕਹਿਣ ਲੱਗਿਆ ਮਨ ਨੂੰ ਹਿਰਖ ਜਿਹਾ ਆਉਂਦਾ ਕਿ ਕਹਿੰਦੇ ਆ ਕਿ ਜੇ ਪੰਥ ਦੀ ਸੇਵਾ ਕਰਨੀ ਆ, ਪੰਥਕ ਪਿੰਡ ਵਿੱਚ ਜਾਣਾ ਤਾਂ ਇੱਕ ਹੱਥ ਆਪਣੀ ਦਸਤਾਰ ਨੂੰ ਰੱਖੀ, ਕਿਉਂਕਿ ਇਹਨਾਂ ਦੁਸ਼ਮਣ ਨਾਲ ਲੜਨਾ ਤੈਨੂੰ ਸੌਖਾ, ਪਰ ਇਹਨਾਂ ਨੇ ਤੇਰੀ ਪੱਗ ਨੂੰ ਹੱਥ ਪਾਉਣਾ। ਪਰ ਅਸੀਂ ਜਿੰਨੇ ਜੋਗੇ ਹਾਂ ਧਰਮ ਦੀ, ਕੌਮ ਦੀ ਸੱਚੀ ਸੁੱਚੀ ਗੱਲ ਸੰਗਤਾਂ ਨਾਲ ਸਾਂਝੀ ਕਰਕੇ, ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਇਹ ਨਾ ਕਵੇ ਕਿ ਤੁਸੀਂ ਉਦੋਂ ਨਹੀਂ ਬੋਲੇ ਜਦੋਂ ਤੁਹਾਡੀ ਲੋੜ ਸੀ। ਅਸੀਂ ਅੱਜ ਬੋਲ ਰਹੇ ਹਾਂ, ਅੱਜ ਅਸੀਂ ਕੌਮ ਨੂੰ ਦੱਸ ਰਹੇ ਹਾਂ। ਇਹ ਬੀਤੇ ਸਮੇਂ ਦੀਆਂ ਗੱਲਾਂ ਕਰਕੇ ਕਿਸੇ ਦੇ ਖਿਲਾਫ ਨਫ਼ਰਤ ਦਾ ਪ੍ਰਗਟਾਵਾ ਨਹੀਂ। ਨਾ ਸਾਨੂੰ ਅੱਜ ਲੌਂਗੋਵਾਲ ਕੁਝ ਵਿਗਾੜ ਸਕਦਾ ਤੇ ਨਾ ਅੱਜ ਗੁਰਚਰਨ ਸਕੱਤਰ। ਪਰ ਜੇ ਇਹ ਗੱਲਾਂ ਨਹੀਂ ਕਰਾਂਗੇ ਤਾਂ ਅੱਜ ਦੇ ਲੌਂਗੋਵਾਲ ਤੇ ਅੱਜ ਦੇ ਗੁਰਚਰਨ ਸਕੱਤਰਾਂ ਦਾ ਸਾਨੂੰ ਪਤਾ ਲੱਗੂਗਾ। ਅੱਜ ਦੇ ਹਾਲਾਤਾਂ ਦੇ ਵਿੱਚ ਜਿਹੜੇ ਸਾਡੀ ਕੌਮ ਦੇ ਹੀਰੋ ਨੇ ਉਹਨਾਂ ਦਾ ਸਾਨੂੰ ਪਤਾ ਲੱਗੂਗਾ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਮੈਂ ਸਾਰੀ ਕੌਮ ਨੂੰ ਇਹ ਬੇਨਤੀ ਕਰਦਾ ਕਿ ਭਾਰਤੀ ਸੰਵਿਧਾਨ ਬਾਰੇ ਜਾਂ ਭਾਰਤੀ ਮੁੱਖ ਧਾਰਾ ਬਾਰੇ ਆਪਾਂ ਨੂੰ ਯਕੀਨਨ ਤੌਰ ਦੇ ਉੱਤੇ ਸਪਸ਼ਟ ਹੋਣਾ ਚਾਹੀਦਾ ਕਿ ਸਾਡਾ ਰਾਹ ਅਨੰਦਪੁਰ ਦਾ ਰਾਹ, ਸਾਡੀ ਧਾਰਾ ਸਿੱਖੀ ਦੀ ਮੁੱਖ ਧਾਰਾ ਵਾ। ਭਾਰਤੀ ਮੁੱਖ ਧਾਰਾ ਸਾਡਾ ਜਿਹੜਾ ਹੈ ਉਹ ਨੁਕਸਾਨ ਕਰਦੀ ਆ, ਸਾਡਾ ਘਾਣ ਕਰਦੀ ਆ। ਆਓ ਸਾਰੇ ਰਲ ਮਿਲ ਕੇ ਅਨੰਦਪੁਰ ਦੇ ਰਸਤੇ ਤੇ ਚੱਲੀਏ, ਗੁਰੂ ਪਾਤਸ਼ਾਹ ਦਾ ਰਾਹ ਅਪਣਾਈਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ, ਕਿਉਂਕਿ ਅਸੀਂ ਕੋਈ ਲਿਖੀ ਹੋਈ ਤਕਰੀਰ ਪੜ੍ਹਨ ਵਾਲੇ ਨਹੀਂ। ਅਸੀਂ ਤਾਂ ਜੋ ਦਿਲ ਚੋਂ ਆਉਂਦਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹ ਬੋਲ ਛੱਡੀਦਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।